ਸਤਿ ਸ਼੍ਰੀ ਅਕਾਲ ਦਰਸ਼ਕੋ, ਮੈਂ ਹਾਂ ਤੁਹਾਡਾ ਆਪਣਾ ਹੋਸਟ ਸਤਿੰਦਰ ਸਿੰਘ ਮੀਰਥਲ। ਤੁਸੀਂ ਦੇਖ ਰਹੇ ਹੋ ਟੀਵੀ 84 ਤੇ ਤੁਹਾਡਾ ਆਪਣਾ ਮਨਪਸੰਦ ਪ੍ਰੋਗਰਾਮ ਇੱਕ ਨਜ਼ਰ। ਜਿਵੇਂ ਕਿ ਆਪ ਸਭ ਜਾਣਦੇ ਹੋ ਕਿ ਅਸੀਂ ਉਹਨਾਂ ਸਾਰੇ ਪਹਿਲੂਆਂ ਦੇ ਉੱਪਰ ਆਪਣੀ ਤਿੱਖੀ ਨਜ਼ਰ ਰੱਖਦੇ ਹਾਂ ਜਿਸ ਪਹਿਲੂਆਂ ਨੂੰ ਤੁਸੀਂ ਬਾਰੀਕੀ ਦੇ ਨਾਲ ਜਾਣਨਾ ਚਾਹੁੰਦੇ ਹੋ। ਤੇ ਅੱਜ ਇਸੇ ਲੜੀ ਨੂੰ ਅਗਾਹ ਤੋੜਦੇ ਹੋਏ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਇੱਕ ਐਸੇ ਸ਼ਖਸ ਜਿਨ੍ਹਾਂ ਨੇ 1984 ਜੂਨ ਦਾ ਸੰਤਾਪ ਆਪਣੇ ਪਿੰਡੇ ਦੇ ਉੱਪਰ ਹੰਡਾਇਆ। ਜੀ ਹਾਂ, 1984 ਦੇ ਵਿੱਚ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਉੱਪਰ ਹੋਏ ਅਟੈਕ ਦੇ ਦੌਰਾਨ ਇਹ ਸ਼ਖਸ ਉਸ ਵੇਲੇ ਦਰਬਾਰ ਸਾਹਿਬ ਦੇ ਵਿੱਚ ਮੌਜੂਦ ਸਨ। जी हाँ, मैं तारुफ करवा रहा हाँ मनजीत सिंह भोमा जी, जो कि प्रधान ने ऑल इंडिया सिख स्टूडेंट फैडरेशन दे। करते हाँ इन्हां दे नाल गलबात, जानते हाँ 1984 दे विच घटी उस घटना के बारे दे विच। सब तो पहला भोमा जी, आप जी दा साडे इस शो के उपर आण ते असीं निघा स्वागत करते हैं जी। फतेह दी सांझ पाइए जी। वाहिगुरू जी का खालसा, वाहिगुरू जी की फतेह। भोमा साहब, वाकई 1984 ਦੇ ਅਗਰ ਜੂਨ ਦੀ ਗੱਲ ਕਰੀਏ ਤੇ ਇੱਕ ਐਸਾ ਮਹੀਨਾ ਜਿਹਨੂੰ ਕਾਲੇ ਮਹੀਨੇ ਦੇ ਵਜੋਂ ਜਾਣਿਆ ਜਾਂਦਾ ਹੈ ਔਰ ਇਹ ਮਹੀਨਾ ਕਦੇ ਵੀ ਸਿੱਖਾਂ ਨੂੰ ਨਹੀਂ ਭੁੱਲ ਸਕਦਾ। ਜਦੋਂ ਵੀ ਸਾਲ ਦੇ ਕੈਲੰਡਰਾਂ ਦੇ ਵਿੱਚ, ਸਾਲ ਦੀਆਂ ਤਰੀਕਾਂ ਦੇ ਵਿੱਚ ਜਦੋਂ ਇਹ ਮਹੀਨਾ ਚੜ੍ਹਦਾ ਹੈ ਤੇ ਸਿੱਖ ਜਿਹੜੇ ਨੇ ਯਾਦ ਕਰਦੇ ਨੇ ਉਸ ਨਸਲਕੁਸ਼ੀ ਨੂੰ, ਯਾਦ ਕਰਦੇ ਨੇ ਬੇਗੁਨਾਹਾਂ ਦੀ ਉਸ ਸ਼ਹਾਦਤ ਨੂੰ, ਯਾਦ ਕਰਦੇ ਨੇ ਸਾਡੇ ਕਈ ਆਗੂਆਂ ਦੀ ਸ਼ਹਾਦਤ ਨੂੰ। ਬੜੀ ਵੱਡੀ ਗੱਲ ਹੈ, ਆਪ ਜੀ ਉਸ ਵੇਲੇ सचखंड श्री दरबार साहब ਦੇ ਵਿੱਚ ਮੌਜੂਦ ਸੀਗੇ। ਅਸੀਂ ਉਸ ਪੂਰੇ ਘਟਨਾਕ੍ਰਮ ਦੇ ਬਾਰੇ ਦੇ ਵਿੱਚ ਜ਼ਰੂਰ ਗੱਲ ਕਰਾਂਗੇ। ਉਸ ਤੋਂ ਪਹਿਲਾਂ ਅਸੀਂ ਜਾਣਨਾ ਚਾਹਾਂਗੇ ਤੁਹਾਡੇ ਬਾਰੇ ਦੇ ਵਿੱਚ ਕਿ ਇਸ ਵੇਲੇ ਆਪ ਜੀ ਕਿਹੜੇ ਅਹੁਦਿਆਂ ਦੇ ਉੱਪਰ, ਕਿਹੜੀ ਸੰਸਥਾ ਦੇ ਨਾਲ ਜੁੜੇ ਹੋਏ ਹੋ। ਮੈਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਮੁੱਖ ਸੇਵਾਦਾਰ ਵੀ ਹਾਂ ਜੀ। ਸ਼੍ਰੋਮਣੀ ਅਕਾਲੀ ਦਲ ਦਾ ਮੈਂ ਵਰਕਿੰਗ ਕਮੇਟੀ ਮੈਂਬਰ ਹਾਂ। ਪੰਜਾਬ ਰਾਜ ਖਾਦੀ ਬੋਰਡ ਦਾ ਐਕਸ ਵਾਈਸ ਚੇਅਰਮੈਨ ਹਾਂ ਮੈਂ ਜੀ। ਤੇ ਸ਼ਾਹ ਮੁਹੰਮਦ ਮੋਰੀਅਲ ਚੈਰੀਟੇਬਲ ਟਰਸਟ ਦਾ ਵੀ ਮੈਂ ਪ੍ਰਧਾਨ ਹਾਂ। ਸ਼ਾਹ ਮੁਹੰਮਦ ਜੀ ਉਹ ਹੋਏ ਆ ਮੇਰੇ ਪਿੰਡ ਦੇ ਆ ਜਿਨ੍ਹਾਂ ਜੰਗਨਾਮਾ ਸਿੱਖ ਰਾਜ ਤੇ ਲਿਖਿਆ ਲਾਹੌਰ ਦਰਬਾਰ ਦੇ ਅੱਖੀਂ ਡਿੱਠੇ ਹਾਲਾਤ। ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ, ਉਹ ਮੇਰੇ ਪਿੰਡ ਦੇ ਹੋਏ ਆ ਤੇ ਮੈਂ ਉਸ ਟਰਸਟ ਦਾ ਪ੍ਰਧਾਨ ਹਾਂ। ਉਹਨਾਂ ਦੀ ਯਾਦ ਦੇ ਵਿੱਚ ਅਸੀਂ ਹਰ ਸਾਲ ਸੈਮੀਨਾਰ ਵੀ ਕਰਵਾਈਦੇ ਆ, ਸੱਭਿਆਚਾਰਕ ਮੇਲੇ ਵੀ ਕਰਵਾਈਦੇ ਆ, ਕਵੀ ਦਰਬਾਰ ਵੀ ਕਰਵਾਈਦੇ ਆ। ਬਹੁਤ ਵਧੀਆ ਜੀ। ਯਾਨੀ ਕਿ ਬਹੁਤ ਇਸ ਵੇਲੇ ਸੇਵਾਵਾਂ ਜਿਹੜੀਆਂ ਨੇ ਪੰਥ ਨੂੰ, ਕੌਮ ਨੂੰ ਆਪ ਵਜੋਂ ਦਿੱਤੀਆਂ ਜਾ ਰਹੀਆਂ ਨੇ। ਭੋਮਾ ਸਾਹਿਬ, ਗੱਲ ਕਰੀਏ 1984 ਦੀ, ਜਿਸ ਵੇਲੇ ਇਹ ਅਟੈਕ ਹੋਇਆ, ਮੈਂ ਉਸ ਤੋਂ ਪਹਿਲਾਂ ਥੋੜੀ ਜਿਹੀ ਨਜ਼ਰ ਮਾਰਨਾ ਚਾਹਾਂਗਾ। ਸੰਤਾਂ ਦੇ ਨਾਲ ਆਪ ਜੀ ਦਾ ਮਿਲਾਪ ਕਿਸ ਤਰ੍ਹਾਂ ਹੋਇਆ? ਇਹ ਬੜੀ ਲੰਮੀ ਕਹਾਣੀ ਆ, ਮੈਂ ਸ਼ਾਰਟਕਟ ਹੀ ਦੱਸੂਗਾ, ਟਾਈਮ ਆਪ ਤੁਹਾਡੇ ਕੋਲ ਥੋੜਾ। ਜੀ ਬਿਲਕੁਲ ਬਿਲਕੁਲ। ਸਾਡੇ 10ਵੀਂ ਦੇ ਪੇਪਰ ਸੀ ਤੇ ਸਾਡਾ ਸੈਂਟਰ ਪਿੰਡ, ਸਾਡੇ ਬੋਰਡ ਦਾ ਇਮਤਿਹਾਨ ਨਹੀਂ, ਮੈਟ੍ਰਿਕ ਦੇ ਪੇਪਰ ਸੀ ਤੇ ਸੈਂਟਰ ਬਣਿਆ ਸੀ ਸੰਗਤਪੁਰਾ, ਸਾਡੇ 5-6 ਕਿਲੋਮੀਟਰ ਹਟ ਕੇ। ਤੇ ਉਹਦੇ ਨਾਲ ਸਾਡੀ ਭੂਆ ਜੀ ਦਾ ਪਿੰਡ ਆ ਹਰਸ਼ਾ ਸੀਨਾ, ਜਿਹੜਾ ਕਾਮਰੇਡਾਂ ਦਾ ਉਸ ਸਮੇਂ ਜਿਹੜਾ ਵਾ ਗੜ੍ਹ ਸੀ ਜੀ, ਜਿੱਥੋਂ ਦਾ ਕਾਮਰੇਡ ਬਲਦੇਵ ਸਿੰਘ ਮਾਨ ਹੋਇਆ ਵਾ ਜੀ ਜੀ। ਤੇ ਉੱਥੇ ਬਾਬੇ ਕੁੱਲੀ ਦਾ ਮੇਲਾ ਲੱਗਦਾ ਉਹਨੇ ਦਿਨੀ, ਪੇਪਰਾਂ ਦੇ ਦਰਮਿਆਨ ਹੀ ਨਾ, ਮੇਰਾ ਖਿਆਲ ਹੈ 3 ਕਿ 4 ਅਪ੍ਰੈਲ ਦੀ ਗੱਲ, 3-4 ਮਾਰਚ ਨੂੰ ਗੱਲ। ਇੱਥੇ ਕਦੀ ਮੈਨੂੰ ਹੁਣ ਤਰੀਕ ਯਾਦ ਨਹੀਂ ਕਦੋਂ ਮੇਲਾ ਲੱਗਦਾ, ਉਹਨੇ ਦਿਨ ਉੱਥੇ ਮੇਲਾ ਲੱਗਦਾ ਬਾਬੇ ਕੁੱਲੀ ਦਾ। ਤੇ ਮੇਰੇ ਭੂਆ ਦੇ ਪੁੱਤ ਸਾਡੇ ਹਾਮਾਣੀ ਹੋਣ ਕਰਕੇ ਜਿਹੜਾ ਸਾਡਾ ਬੜਾ ਪਿਆਰ ਸੀ, ਤੇ ਉਹਨਾਂ ਕਿਹਾ ਮੇਲੇ ਆ ਜਾਓ। ਤੇ ਅਸੀਂ ਵੀ 2-3 ਮੁੰਡੇ ਜਿਹੜੇ ਆ ਪਿੰਡ ਨੂੰ ਆਉਣਾ, ਤੇ ਅਸੀਂ ਉਹ 5-7 ਕਿਲੋਮੀਟਰ ਪਰੇ ਹੀ ਅਸੀਂ ਉੱਥੇ ਚਲੇ ਗਏ। ਜਿਸ ਵੇਲੇ ਤਾਂ ਸੰਤ ਜਰਨੈਲ ਅਸੀਂ ਗਏ ਤੇ ਸਾਨੂੰ ਇਹ ਪਤਾ ਲੱਗਾ ਵੀ ਉੱਥੇ ਪ੍ਰੀਤੀ ਬਾਲਾ ਆਉਣੀ ਆ, ਬੜੀ ਉਹ ਉੱਚ ਕੋਟੀ ਦੀ ਉਸ ਵੇਲੇ ਗਾਇਕ ਸੀ। ਤੇ ਸਾਡੀ 10ਵੀਂ 'ਚ ਸਮਝੋ ਕੀ ਬੱਚਿਆਂ ਦੀ ਉਮਰ ਹੁੰਦੀ ਆ, ਉਸ ਵੇਲੇ ਬੱਚਿਆਂ ਨੂੰ ਹੁੰਦਾ ਵੀ ਗਾਉਣ ਵਾਲਾ ਵੇਖੀਏ, ਜੇ ਵੇਖੀਏ ਉਹ। ਅਸੀਂ ਵੀ ਚੱਲ ਗਏ ਤੇ 2 ਦਿਨ ਮੇਲਾ ਲੱਗਦਾ। ਪਹਿਲੇ ਦਿਨ ਸਾਨੂੰ ਲਾਰਿਆਂ ਲੱਪਿਆਂ 'ਚ ਵੀ ਉਹ ਆਈ ਨਾ ਪਹਿਲੇ ਦਿਨ। ਦੂਜੇ ਦਿਨ ਸਾਨੂੰ ਪਤਾ ਚੱਲਿਆ ਵੀ ਉਹ 12-1-2 ਵੱਜ ਗਏ। ਤੇ ਅਸੀਂ ਭੂਆ, ਤੁਸੀਂ ਐਵੇਂ ਸਾਡਾ ਟਾਈਮ ਵੀ ਵੇਸਟ ਕੀਤਾ, ਸਾਡੇ ਪੇਪਰ ਆ। ਤੇ ਉਹ ਤਾਂ ਫੇਰ ਨਹੀਂ ਆਈ। ਉਹ ਕੀ ਹੋਇਆ ਵੀ ਉਹ ਆਂਦੇ ਵੀ ਨਹੀਂ ਆਓ, ਆਪਾਂ ਦੁਪਹਿਰ ਦਾ ਖਾਣਾ ਖੂਣਾ ਖਾਂਦੇ ਹਾਂ। ਤੇ ਸਾਨੂੰ ਫੇਰ ਖਾਣਾ ਖੂਣਾ ਖਵਾ ਕੇ ਫੇਰ ਮੇਲੇ ਲੈ ਗਏ। ਉਹ ਫੇਰ ਗਏ ਤੇ ਅੱਗੇ ਕਵੀਸ਼ਰ ਸਿੰਘ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਗੁਰੂ ਜਸ ਕਰ ਰਹੇ ਸੀ। ਜਿਹੜੇ ਜਸ ਕਰ ਰਹੇ ਸੀ, ਸਾਡੀ ਜਿਹੜੀ ਨਜ਼ਰ ਸੀ ਵੀ ਪ੍ਰੀਤੀ ਬਾਲਾ ਆਵੇ ਤੇ ਵੇਖੀਏ, ਸਾਡਾ ਉਧਰ ਇੰਟਰਸਟ ਕੋਈ ਨਹੀਂ ਸੀ। ਸੱਚੀ ਗੱਲ ਇਹ ਉਸ ਸਮੇਂ ਦੀ। ਪਰ ਕੀ ਹੋਇਆ ਵੀ 4-4:30 ਵਜੇ ਦਾ ਟਾਈਮ ਹੋਊ ਉਸ ਵੇਲੇ, ਤੇ ਪੰਡਾਲ ਦੇ ਮਗਰਲੇ ਪਾਸੇ ਜਿਹੜੀ ਆ ਇੱਕ ਮਿੰਨੀ ਬੱਸ, ਇੱਕ ਜਾਊਂਗਾ, ਇੱਕ ਜੀਪ, ਉਹਦੇ ਵਿੱਚੋਂ ਸਿੰਘ ਨਿਕਲੇ ਆ। ਚੋਲੇ ਉਹਨਾਂ ਪਾਏ ਆ
ਤੇ ਉਹਨਾਂ ਦਿਨਾਂ ਦੇ ਵਿੱਚ ਸੰਤ ਜਰਨੈਲ ਸਿੰਘ ਦਾ ਨਾਮ ਗੁਰਬਚਨ ਸਿੰਘ ਨਿਰੰਕਾਰੀ ਕਾਂਡ ਕਰਕੇ ਚਰਚਿਤ ਹੋਇਆ ਸੀ ਵੀ ਜਿਹੜਾ ਦਿੱਲੀ ਮਰਿਆ ਸੀ ਜੀ। ਵੀ ਸੰਤ ਜਰਨੈਲ ਸਿੰਘ ਨੂੰ ਸਰਕਾਰ ਗ੍ਰਿਫਤਾਰ ਕਰਨਾ ਚਾਹੁੰਦੀ ਹੈ ਤੇ ਅਖਬਾਰਾਂ 'ਚ ਨਵਾਂ ਨਾਂ ਹਾਲੇ ਚਰਚਿਤ ਹੋਇਆ ਸੀ ਇਸ ਵੇਲੇ। ਇਹ 1980 ਕੁ ਦੀ ਗੱਲ ਆ। ਅੱਛਾ ਜੀ। ਤੇ ਜਿਸ ਵੇਲੇ ਉੱਥੇ ਗੱਡੀਆਂ ਮਗਰ ਆ ਗਈਆਂ, ਪੰਡਾਲ 'ਚ ਰੌਲਾ ਪੈ ਗਿਆ ਵੀ ਪਿੰਡਰਾਂ ਵਾਲਾ ਆ ਗਿਆ, 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 ਪਿੰਡਰਾਂ ਵਾਲਾ ਆ ਗਿਆ। ਉਹ ਫਿਰ ਸਾਡੀ ਪ੍ਰੀਤੀ ਬਾਲਾ ਵਾਲੀ ਕੈਸਟ ਜਿਹੜੀ ਉਹ ਡਿਲੀਟ ਹੋ ਗਈ ਤੇ ਜਿਹੜੀ ਚਰਚਿਤ ਕੈਸਟ ਸੀ ਸੰਤ ਜਰਨੈਲ ਸਿੰਘ ਦੀ ਜੋ ਨਾਮ ਉਹ ਸੁਣਿਆ ਚੱਲਣੀ ਸੀ, ਸ਼ੁਰੂ ਹੋ ਗਈ। ਵੀ ਉਹ ਸਾਨੂੰ ਪਤਾ ਹੀ ਨਹੀਂ ਸੀ ਵੀ ਉਹ ਸਾਡੇ ਘਰ ਦੇ ਵਿੱਚ ਹੀ ਗੰਗਾ ਆ ਜਾਊਗੀ ਵੀ ਸੰਤ ਜਰਨੈਲ ਸਿੰਘ ਨੂੰ ਅਸੀਂ ਹੁਣੇ ਹੀ ਵੇਖ ਲਵਾਂਗੇ। ਇਹ ਸਾਡੇ ਮਨ ਦੀ ਅਵਸਥਾ ਇੱਕ ਪ੍ਰੀਤੀ ਬਾਲਾ ਵਾਲੇ ਪਾਸੇ ਆ ਤੇ ਸਾਹਮਣੇ ਸੰਤ ਜਰਨੈਲ ਸਿੰਘ ਦਾ ਸਾਨੂੰ ਦਰਸ਼ਨ ਹੋਣ ਡਿਆ। ਇਹ ਬੜੀ ਚੰਬੇ ਵਾਲੀ ਗੱਲ ਸੀ। ਪਰ ਜਿਹੜੇ ਆ ਗਏ ਆ ਸਾਨੂੰ ਇਹ ਨਹੀਂ ਪਤਾ ਵੀ ਸੰਤ ਜਰਨੈਲ ਸਿੰਘ ਜੀ ਇਹਨਾਂ 'ਚ ਹੈ ਕਿਹੜੇ ਨੇ। ਸਾਰੇ ਸਿੰਘਾਂ ਨੇ ਉੱਥੇ ਜਿਹੜਾ ਵਾ ਆ ਪੰਡਾਲ ਦੇ ਵਿੱਚ ਪੋਜੀਸ਼ਨਾਂ ਲੈ ਲਈਆਂ ਨੇ ਤੇ ਕਈ ਜਿਹੜੇ ਆ ਬੜੇ ਪੁਰਾਤਨ ਸਿੰਘਾਂ ਦੀ ਤਰ੍ਹਾਂ, ਚੋਲੇ ਦੀ ਤਰ੍ਹਾਂ, ਕਈ ਬੱਚਿਆਂ ਨੇ ਆਪਣਾ ਜਿਹੜਾ ਵਾ ਰਿਵਾਲਵਰ ਪਾਏ, ਗਾਤਰੇ ਚੋਲੇ ਪਾਏ, ਬੜੇ ਸੋਹਣੇ ਲੱਗਦੇ ਸੀ। ਤੇ ਸਟੇਜ ਤੇ ਵੀ ਸੰਤਾਂ ਦੇ ਨਾਲ 10-15 ਜਿਹੜੇ ਸਿੰਘ ਜਿਹੜੇ ਬੈਠ ਕੇ, ਪਰ ਸਾਨੂੰ ਇਹ ਨਹੀਂ ਪਤਾ ਸੰਤ ਜਰਨੈਲ ਸਿੰਘ ਕਿਹੜੇ, ਸਾਰੇ ਇੱਕੋ ਜਿਹੇ ਸੀ। ਉਸ ਵੇਲੇ ਮੈਨੂੰ ਯਾਦ ਆ ਵੀ ਇੱਕ ਕਵੀਸ਼ਰ ਸਿੰਘ ਬੋਲ ਰਿਹਾ ਸੀ। ਉਹਨੇ ਸੰਤ ਜਰਨੈਲ ਸਿੰਘ ਨੇ ਉਸ ਟਾਈਮ 50 ਰੁਪਏ ਗੁਰੂ ਜਸ ਕਰਕੇ ਉਹਨਾਂ ਨੂੰ ਇਨਾਮ ਦਿੱਤੇ। ਜਿਹੜੇ ਇਨਾਮ ਦਿੱਤੇ ਤੇ ਉਹਨਾਂ ਸੰਤਾਂ ਦੀ ਇੰਨੀ ਕੁ ਪ੍ਰਸ਼ੰਸਾ ਕੀਤੀ ਕਿ ਸੰਤਾਂ ਮਹਾਂਪੁਰਖਾਂ ਨੂੰ ਉੱਠ ਕੇ ਆਪ ਸਟੇਜ ਤੇ ਇਹ ਗੱਲ ਕਹਿਣੀ ਪਈ ਵੀ ਸੰਤ ਜਰਨੈਲ ਸਿੰਘ ਪਿੰਡਰਾਂ ਵਾਲਾ ਕੌਮ ਦਾ ਚੌਕੀਦਾਰ ਆ, ਕੌਮ ਦਾ ਕੂਕਰ ਆ। ਉਹਦੇ 'ਚ ਕੋਈ ਇਹੀ ਜਿਹੜੀ ਆ ਕਲਾ ਨਹੀਂ, ਉਹਦੇ 'ਚ ਇਹੋ ਕੋਈ ਗੁਣ ਨਹੀਂ ਕਿ ਜਿਹੜੀਆਂ ਨੇ ਕੁਆਲਟੀਆਂ। ਤੁਹਾਡੇ ਕੋਲ ਕਿਹੜਾ ਮੀਟਰ ਆ ਵੀ ਮੈਂ ਬ੍ਰਹਮ ਗਿਆਨੀ ਹਾਂ? ਮੈਂ ਤਾਂ ਕੌਮ ਦਾ ਕੂਕਰ ਆ, ਮੈਂ ਚੌਕੀਦਾਰ ਆ, ਮੈਂ ਸੇਵਾਦਾਰ ਆ। ਇਹ ਉਹਨਾਂ ਆਪਣੀ ਨਿਮਰਤਾ ਦੇ ਵਿੱਚ ਜਿਹੜਾ ਮਤ ਜਿਹੜਾ ਕੋਈ ਮੈਨੂੰ ਬ੍ਰਹਮ ਗਿਆਨੀ ਕਵੇ, ਜੇ ਕਵੇ, ਬਹੁ ਕਵੇ, ਉਹਨਾਂ ਪੂਰੀ ਝੰਡ ਲਾਈ ਉੱਥੇ ਕਵੀਸ਼ਰ ਸਿੰਘਾਂ ਦੀ। ਤੇ ਸਾਡੇ ਮਨ ਤੇ ਪਹਿਲੀ ਘਟਨਾ ਦਾ ਇਹ ਅਸਰ ਪਿਆ ਵੀ ਲੀਡਰ ਲੋਕ 100-100 ਰੁਪਈਆ ਦੇ ਕੇ ਆਪ ਕੋਲੋਂ ਆਪਣੀ ਪ੍ਰਸ਼ੰਸਾ ਕਰਾਉਂਦੇ ਆ ਵੀ ਇਹ ਸੰਤ ਕਿੱਦਾਂ ਦਾ ਯਾਰ ਹੈ। ਦੂਸਰੀ ਗੱਲ, ਸਾਰਾ ਸਮਾਗਮ ਚੱਲ ਰਿਹਾ ਸੀ ਤੇ ਠਾਮਣੇ ਇੱਕ ਥਾਣੇਦਾਰ ਜੀਪ ਤੇ ਸਟਿੱਕ ਉਹਦੇ ਹੱਥ 'ਚ ਸੀ ਤੇ ਉਹ ਬਾਰੀ ਦੇ ਨਾਲ ਢੋਲ ਆ ਕੇ ਇੱਕ ਲੱਤ ਥੱਲੇ ਸੀ ਉਹਦੀ ਤੇ ਇੱਕ ਉੱਤੇ ਸੀ, ਖਲੋਤਾ ਤੇ ਮੁੱਛਾਂ ਨੂੰ ਤਾ ਦੇਣ ਡਿਆ ਸੀ। ਸਾਨੂੰ ਨਹੀਂ ਪਤਾ ਵੀ ਇਹ ਕੀ ਉਹ ਦੇ ਰਿਹਾ। ਇਹ ਸੰਤ ਜਰਨੈਲ ਸਿੰਘ ਸਾਰਾ ਮਹਾਂਪੁਰਖੀ ਇਹ ਵੇਖ ਰਹੇ ਸੀ ਸਾਰਾ। ਉਹ ਉੱਠਦੇ ਆ ਸਟੇਜ ਤੇ, ਫਿਰ ਮਾਈਕ ਫੜਦੇ ਆ, ਉਹਨੂੰ ਵਾਰਨਿੰਗ ਦਿੱਤੀ ਗਈ ਆ ਵੀ ਸਾਹਮਣੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਆ ਤੇ ਸਾਹਮਣੇ ਕੀ ਵੇਖਦਾ ਵੀ ਉਹ ਲਾਲ ਵਰਦੀ ਵਾਲਾ ਇੱਕ ਥਾਣੇਦਾਰ ਮੁੱਛਾਂ ਨੂੰ ਤਾ ਦੇਖ ਰਿਹਾ, ਪਿਓ ਵਾਲੀ ਸਟਿੱਕ ਉਹਨੇ ਹੱਥ 'ਚ ਫੜੀ ਆ ਤੇ ਗੁਰੂ ਗ੍ਰੰਥ ਸਾਹਿਬ ਦੀ ਉਹ ਘੋਰ ਬੇਅਦਬੀ ਕਰਿਆ। ਤੇ ਮੈਂ ਸਪਸ਼ਟ ਕਰਨੀ ਚਾਹੁੰਦਾ ਕਿ ਜੇ ਸਰਕਾਰ ਨੇ ਇਹਨੂੰ ਮੇਰੀ ਗ੍ਰਿਫਤਾਰੀ ਵਾਸਤੇ ਭੇਜਿਆ ਤੇ ਮੈਨੂੰ ਮੇਰੇ ਲਿਖਤੀ ਗ੍ਰਿਫਤਾਰੀ ਵਾਰੰਟ ਕਰਕੇ ਮੈਨੂੰ 5 ਮਿੰਟ 'ਚ ਗ੍ਰਿਫਤਾਰ ਕਰ ਸਕਦਾ। ਜੇ ਸਰਕਾਰ ਨੇ ਮੇਰੀ ਸਿਕਿਉਰਿਟੀ ਕਰਨ ਵਾਸਤੇ ਇਹਨੂੰ ਮੈਨੂੰ ਭੇਜਿਆ ਤੇ ਮੈਨੂੰ ਆਪਣੀ ਸਿਕਿਉਰਿਟੀ ਖੁਦ ਕਰਨੀ ਆਉਂਦੀ ਆ, ਮੈਨੂੰ ਸਰਕਾਰ ਦੀ ਸਿਕਿਉਰਿਟੀ ਦੀ ਕੋਈ ਲੋੜ ਨਹੀਂ। ਤੇ ਜੇ ਇਹਨਾਂ ਦੋਵਾਂ ਗੱਲਾਂ 'ਚੋਂ ਕੋਈ ਨਹੀਂ ਤੇ ਮਿੰਟ 5 ਨੇ ਤੇ ਫਿਰ ਮੈਂ ਜਾਣਾ ਸਾਡਾ ਕੰਮ ਜਾਣੀਏ। ਇਹ ਗੁਰੂ ਗ੍ਰੰਥ ਸਾਹਿਬ ਦੀ ਘੋਰ ਬੇਅਦਬੀ ਕਰਨ ਡਿਆ, ਅਸੀਂ ਗੁਰੂ ਗ੍ਰੰਥ ਸਾਹਿਬ ਦੀ ਘੋਰ ਬੇਅਦਬੀ ਸਹਿਣ ਨਹੀਂ ਕਰ ਸਕਦੇ। ਲਓ ਭਾਈ ਸਾਹਿਬ, ਉਹਦੀ ਜੀਪ ਅਸੀਂ ਡਾਵਾਂ ਡੋਲੇ ਡੱਕੇ ਖਾਂਦੀ ਮਿੱਟੀ ਝੁੱਟਦੀ ਵੇਖੀ ਆ। ਪਤਾ ਨਹੀਂ ਉਹ ਕਿਹੜੇ ਵੇਲੇ ਅਜਨਾਲੇ ਥਾਣੇ ਜਿਹੜੀ ਉੱਥੇ ਜਾ ਕੇ ਜਿਹੜੀ ਆ ਵੜ ਗਈ ਆ। ਇੱਕ ਉਸ ਸਮੇਂ ਪੰਜਾਬ ਪੁਲਿਸ ਦਾ ਇੱਕ ਨਿੱਕਰ ਵਾਲਾ ਸਿਪਾਹੀ ਪਿੰਡ ਦੇ ਵਿੱਚ ਆਉਂਦਾ ਸੀ ਡੰਡਾ ਸਾਈਕਲ ਤੇ ਮਗਰ ਅੜਾ ਕੇ, ਤੇ ਸਮੁੱਚੇ ਪਿੰਡ ਨੂੰ ਉਹਨੇ ਥੱਲੇ ਬਿਠਾਇਆ ਹੁੰਦਾ, ਆਪ ਕੁਰਸੀ ਤੇ ਬੈਠਾ ਹੁੰਦਾ ਸੀ। ਤੇ ਸੰਤ ਬਾਬਾ ਜਰਨੈਲ ਸਿੰਘ ਦਾ ਕਰਿਸ਼ਮਾ ਕਹਿ ਲਈਏ ਜਾਂ ਉਹਨਾਂ ਦਾ ਦਬਦਬਾ ਕਹਿ ਲਈਏ, ਇੱਕ ਥਾਣੇਦਾਰ ਉਹਦੀ ਜੀਭ ਲੋਟਣੀਆਂ ਖਾਂਦੀ ਅਸੀਂ ਵੇਖੀ ਮਿੱਟੀ ਦੇ ਵਿੱਚ, ਨਿਕਲ ਗਿਆ ਤਤੀਆਂ ਮਾਰਦਾ। ਫਿਰ ਉਹਨਾਂ ਜਦੋਂ ਆਪਣੇ ਉਹਨਾਂ ਭਾਸ਼ਣ ਦੇ ਵਿੱਚ ਜਦੋਂ ਉਹਨਾਂ ਬੋਲੇ ਆ, ਦੋ ਉਹਨਾਂ ਗੱਲਾਂ ਕੀਤੀਆਂ, ਬਹੁਤ ਉਹਨਾਂ ਹੋਰ ਕੀਤੀਆਂ ਜਿਹੜੀਆਂ ਉੱਥੇ ਯਾਦਗਾਰ ਗੱਲਾਂ ਨੇ। ਵੀ ਜਿਸ ਬਾਬੇ ਕੁਲੀ ਦਾ ਦੁਸਹਿਰਾ ਮਨਾ ਰਹੇ ਸੀ ਤੇ ਉੱਥੇ ਕਾਮਰੇਡਾਂ ਦਾ ਗੜ੍ਹ ਸੀ ਤੇ ਉਹ ਆਂਦੇ ਸੀ ਵੀ ਅਸੀਂ ਇੱਥੇ ਗੁਰਦੁਆਰਾ ਢਾਹ ਦੇਣਾ, ਬਣਾਉਣਾ ਨਹੀਂ, ਅਸੀਂ ਪੱਗ ਬੱਝਣ ਨਹੀਂ ਕਿਸੇ ਨੂੰ ਦੇਣੀ। ਤੇ ਸੰਤ ਜਰਨੈਲ ਸਿੰਘ ਨੇ ਕਿਹਾ ਵੀ ਪੱਗ ਸੰਤ ਜਰਨੈਲ ਸਿੰਘ ਬੰਨ੍ਹ ਕੇ ਚੱਲਿਆ, ਜੇ ਕਿਸੇ ਦੀ ਜ਼ੁਰਤ ਆ, ਲੱਤਾਂ ਸਟੀਲ ਦੀਆਂ ਹੋਣਗੀਆਂ ਤੇ ਖੋਪੜੀ ਸਟੀਲ ਦੀ ਹੋਊਗੀ, ਉਹ ਮਾਈ ਦਾ ਲਾਲ ਜਿਹੜਾ ਵਾ ਅੱਗੇ ਆਵੇ, ਨਹੀਂ ਤਾਂ ਸਾਥੋਂ ਬੁਰਾ ਕੋਈ ਨਹੀਂ। ਇਹ ਚੇਤਾਵਨੀ ਸੀ ਉਹਨਾਂ ਲੋਕਾਂ ਨੂੰ
ਵੀ ਪੱਗ ਸੰਤ ਜਰਨੈਲ ਸਿੰਘ ਬੰਨ ਚੱਲਿਆ, ਕੋਈ ਮਾੜਾ ਮੋਟਾ ਬੰਦਾ ਨਹੀਂ ਬੰਨ ਕੇ ਚੱਲੇਦਾ। ਜਿਹਦੀ ਖੋਪੜੀ ਸਟੀਲ ਦੀ ਆ, ਲੱਤਾਂ ਸਟੀਲ ਦੀਆਂ, ਉਹ ਅੱਗੇ ਆਵੇ, ਇਹ ਕੰਮ ਨਹੀਂ ਕਰੇ। ਤੇ ਛਨਾਟਾ ਛਾ ਗਿਆ ਸਾਰੇ ਪੰਡਾਲ ਦੇ ਵਿੱਚ। ਤੇ ਫਿਰ ਸੰਤ ਜਰਨੈਲ ਸਿੰਘ, ਕਿਉਂਕਿ ਕਾਮਰੇਡਾਂ ਦਾ ਗੜ੍ਹ ਸੀ, ਜਿਹੜੀ ਮੈਂ ਗੱਲ ਬਾਰ-ਬਾਰ ਰਿਪੀਟ ਕਰ ਰਿਹਾ, ਤੇ ਥੱਲੇ ਸਾਰੇ ਰੋਡੇ ਭੋਡੇ ਬੈਠੇ ਸੀ। ਰੋਡੇ ਭੋਡੇ ਬੈਠੇ ਸੰਤ ਜਰਨੈਲ ਸਿੰਘ ਕਹਿਣਾ ਹੈ ਸ਼ਰਮ ਦੀ ਗੱਲ ਆ, ਬੜਾ ਦੁੱਖ ਆ ਵੀ ਮਹਾਂਪੁਰਖਾਂ ਦੀ ਬਰਸੀ ਮਨਾ ਰਹੇ ਹੋਈਏ ਤੇ ਸਾਰੇ ਮੈਨੂੰ ਰੋਡੇ ਭੋਡੇ ਜਿਹੜੇ ਇੱਥੇ ਦਿਖ ਰਹੇ। ਉਹਨਾਂ ਐਗਜ਼ਾਮਪਲ ਦਿੱਤੀ ਭੇਡ ਦੀ, ਵੀ ਇੱਕ ਭੇਡ ਮੰਨਣੀ ਹੋਵੇ ਉਹਨੂੰ ਵੀ 4 ਬੰਦੇ ਫੜਦੇ ਆ, ਉਹ ਫਿਰ ਵੀ ਚੀਜ਼ ਹੀ ਕਰਦੀ ਆ ਵੀ ਮੇਰੇ ਨਾਲ ਧੱਕਾ ਹੋ ਰਿਹਾ, ਮੇਰੇ ਨਾਲ ਜ਼ਬਰਦਸਤੀ ਹੋ ਰਹੀ ਆ। ਤੇ ਆਪਾਂ ਸਿੱਖਾਂ ਦੇ ਪੁੱਤ ਹੋ ਕੇ ਆਪਣੇ ਦਾੜੇ ਜਿਹੜੇ ਆ ਕਤਲ ਨਾਈਆਂ ਦੀਆਂ ਦੁਕਾਨਾਂ 'ਤੇ ਜਾ ਕੇ ਕਰਵਾ ਰਹੇ ਆ। ਤੇ ਸਾਡੀਆਂ ਕੁੜੀਆਂ ਵੀ ਜਾ ਕੇ ਜਿਹੜੀਆਂ ਨੇ ਆਈਬਰੋ ਬਣਾਉਂਦੀਆਂ ਦੂਸਰੇ ਤੋਂ, ਲੱਖ ਲਾਹਣ ਤੇ ਆਪਾਂ ਨੂੰ। ਤੇ ਸਾਹਿਬਜ਼ਾਦੇ ਨੇ ਸ਼ਹੀਦੀਆਂ ਦੇਖ ਕਰਕੇ ਦਿੱਤੀਆਂ ਸੀ, ਮਾਤਾ ਗੁਜਰ ਕੌਰ ਨੇ ਸ਼ਹੀਦੀਆਂ ਇਸ ਕਰਕੇ ਕਦੇ ਦਿੱਤੀਆਂ ਸੀ, ਪੰਜ ਪਾਤਸ਼ਾਹ ਨੇ ਸ਼ਹੀਦੀਆਂ ਇਸ ਕਰਕੇ ਦਿੱਤੀਆਂ ਸੀ। ਉਹਨਾਂ ਲਾਹਨਤਾਂ ਪਾਈਆਂ ਭੇਡ ਦੀ ਇੱਕ ਐਗਜ਼ਾਮਪਲ ਦੇਖ ਕੇ। ਇਹ ਸਾਰੀਆਂ ਘਟਨਾਵਾਂ ਜਿਹੜੀਆਂ ਸਾਡੇ ਦਿਮਾਗ 'ਚ ਇਹ ਇੱਕ ਘਰ ਘਰ ਗਈਆਂ ਵੀ ਵੇਖਣ ਪ੍ਰੀਤੀ ਗੱਲ ਆ ਗਏ ਸੀ। ਪਰ ਗੁਰੂ ਦੀ ਕਿਰਪਾ ਇੱਕ ਸਾਨੂੰ ਸੰਤ ਜਰਨੈਲ ਸਿੰਘ ਮਿਲ ਗਏ, ਜਿਹੜੇ ਸਾਡੇ ਬਹੁਤ ਵੱਡੇ ਭਰਾ ਵੀ ਕਹਿ ਲਈਏ, ਸਾਡੇ ਸੰਤ ਵੀ, ਸਾਡੇ ਮਾਰਗਦਰਸ਼ਨ ਵੀ, ਤੇ ਅਸੀਂ ਉਹਨਾਂ ਦੇ ਆਸ਼ਿਕ ਬਣ ਗਏ। ਤੇ ਜਿਉਂ ਉਸ ਦਿਨ ਤੋਂ ਲੈ ਕੇ 6 ਜੂਨ 1984 ਤੱਕ ਉਹ ਸਾਡੇ ਨਾਲ ਨਿਭੇ ਤੇ ਅਸੀਂ ਉਹਨਾਂ ਨਾਲ ਨਿਭੇ, ਜੋ ਉਹਨਾਂ ਨੇ ਹੁਕਮ ਕੀਤਾ ਅਸੀਂ ਸਿਰੇ ਚੜ੍ਹੇ। ਬਿਲਕੁਲ ਠੀਕ ਹੈ ਭਾਈ ਸਾਹਿਬ ਜੀ। ਇੱਥੇ ਮੈਂ ਇੱਕ ਸਵਾਲ ਪੁੱਛਣਾ ਚਾਹਾਂਗਾ ਵੀ ਆਮ ਲੋਕਾਂ ਦੇ ਵਿੱਚ ਧਾਰਨਾ ਹੈ, ਲੋਕੀ ਕਹਿੰਦੇ ਨੇ, ਕਈ ਮੀਡੀਆ ਨੇ ਵੀ ਇਹ ਗੱਲ ਨੂੰ ਉਛਾਲਿਆ ਹੈ, ਸ਼ਿਵ ਸੈਨਿਕ ਕਹਿ ਲਈਏ ਜਾਂ ਬਜਰੰਗ ਦਲ ਕਹਿ ਲਈਏ ਜਾਂ ਹੋਰ ਕਈ ਤਰ੍ਹਾਂ ਦੇ ਨੇ, ਉਹਨਾਂ ਕੋਲ ਇੱਕੋ ਹੀ ਮੁੱਦਾ ਹੈ, ਉਹ ਕਹਿੰਦੇ ਜੀ ਸੰਤ ਭਿੰਡਰਾਂ ਵਾਲੇ ਹਿੰਦੂਆਂ ਦੇ ਵਿਰੋਧੀ ਸਨ। ਕੀ ਕਹਿਣਾ ਚਾਹੋਗੇ? ਤੁਸੀਂ ਉਹਨਾਂ ਦੇ ਨਾਲ ਰਹੇ ਹੋ, ਅਸੀਂ ਤੁਹਾਡੇ ਤੋਂ ਜਾਣਨਾ ਚਾਹਾਂਗੇ ਵੀ ਕੀ ਗੱਲ ਸੱਚੀ ਹੈ ਕਿ ਗਲਤ ਹੈ। ਝੂਠੀਆਂ ਗੱਲਾਂ ਨੇ, ਅਸੀਂ ਇਹ ਗੱਲਾਂ ਰੱਦ ਕਰਦੇ ਹਾਂ। ਮੈਂ ਐਗਜ਼ਾਮਪਲ ਦੇਣਾ ਜੀ। ਜਲਾਲਾਬਾਦ ਪਿੰਡ ਆ ਇੱਕ, ਉੱਥੋਂ ਦੀ ਇੱਕ ਕੁੜੀ ਜਿਹੜੀ ਆ ਕੋਈ ਅਗਵਾ ਕਰਕੇ ਲੈ ਗਿਆ ਜੀ। ਉਹਨਾਂ ਦਾ ਮਾਂ-ਬਾਪ ਉਸ ਵੇਲੇ ਸੰਤ ਜਰਨੈਲ ਸਿੰਘ ਦੀ ਸਟੇਜ ਚੱਲ ਰਹੀ ਸੀ ਜਲਾਲਾਬਾਦ, ਉਹ ਸਟੇਜ ਤੇ ਆਉਂਦਾ ਤੇ ਘੁਰਕ ਮਸਰ ਹੁੰਦੀ ਸੰਤਾਂ ਦੇ ਵੀ ਕੀ ਗੱਲ ਆ। ਉਹ ਆਂਦੇ ਜੀ ਇਹਨਾਂ ਦੀ ਬੇਟੀ ਜਿਹੜੀ ਆ ਇਸ ਤਰ੍ਹਾਂ ਜਿਹੜੀ ਆ ਵੀ ਕੋਈ ਬੰਦਾ ਅਗਵਾ ਕਰਕੇ ਲੈ ਗਿਆ। ਤੇ ਸੰਤ ਜਰਨੈਲ ਸਿੰਘ ਧੀਆਂ ਭੈਣਾਂ ਦੇ ਮਸਲੇ ਤੇ ਸਭ ਤੋਂ ਵੱਧ ਸਟੈਂਡ ਲੈਂਦੇ ਸੀ। ਉਹ ਜਿੱਥੇ ਧੀ ਭੈਣ ਦੀ ਗੱਲ, ਇੱਜ਼ਤ ਆਬਰੂ ਦੀ ਗੱਲ ਆਉਂਦੀ, ਸਾਰੀ ਗੱਲ ਛੱਡ ਦਿੰਦੇ। ਉਹ ਸੰਤ ਜਰਨੈਲ ਸਿੰਘ ਨੇ ਚਲੋ ਉਹਨੂੰ ਪੁੱਛੀਏ ਵਰਤਾਂਤ ਸਾਰਾ। ਤੇ ਸੰਤ ਜਰਨੈਲ ਸਿੰਘ ਜੀ 2:30 ਵਜੇ ਸਟੇਜ ਤੋਂ ਬੋਲਦੇ ਆ ਵੀ 5 ਵਜੇ ਦਾ ਮੈਂ ਟਾਈਮ ਦੇਣਾ, ਵੀ ਜੇ ਕੁੜੀ ਜਿਹੜੀ ਆ ਵਾਪਸ ਨਾ ਆਈ ਤੇ ਫਿਰ ਸਰਕਾਰ ਆਪਣਾ ਜਿਹੜਾ ਵਾ ਬੰਦੋਬਸਤ ਕਰ ਲਵੇ। ਤੇ ਸਰਦਾਰ ਮਹਿੰਦਰ ਸਿੰਘ ਛਾਈਆਂ ਵਾਲੇ ਅਕਾਲੀ ਆਗੂ ਹੁੰਦੇ, ਉਹਨਾਂ ਦੀ ਡਿਊਟੀ ਲਾਈ। ਤੇ ਕੁੜੀ ਜਿਹੜੀ ਆ 4:45 ਆਪਣੇ ਘਰ ਆ ਗਈ ਸੀ, ਹਿੰਦੂਆਂ ਦੀ ਕੁੜੀ। ਫਿਰ ਅੰਮ੍ਰਿਤਸਰ ਦੇ ਵਿੱਚ ਕਈ ਕੁੜੀਆਂ ਛੱਡੀਆਂ ਜਾਂਦੀਆਂ ਹਿੰਦੂਆਂ ਦੀਆਂ। ਉਹ ਦਰਬਾਰ ਸਾਹਿਬ ਆਉਂਦਾ ਸੀ ਸ੍ਰੀ ਗੁਰੂ ਰਾਮਦਾਸ ਜੀ ਲੰਗਰ ਹਾਲ ਦੇ ਉੱਪਰ। ਸਾਡੇ ਸਾਹਮਣੇ ਦੀ ਘਟਨਾ ਵਾ, ਉਹ ਆਏ, ਡਿਊਟੀ ਲਾਈ ਸਿੰਘਾਂ ਦੀ ਵੀ ਬੁਲਾਓ। ਦੋਵੇਂ ਪਰਿਵਾਰ ਅਗਲੇ ਦਿਨ ਆਏ ਤੇ ਉਹਨਾਂ ਦੱਸਿਆ ਵੀ ਇਹ ਦਾਜ ਮੰਗਦੇ ਆ। ਤੇ ਉਹ ਜਦੋਂ ਅਗਲੇ ਆਏ ਪਰਿਵਾਰ, ਸੰਤ ਜਰਨੈਲ ਸਿੰਘ ਮਹਾਂਪੁਰਖੇ ਕਹਿਣ ਲੱਗੇ ਵੀ ਇਹ ਸਾਡੀ ਧੀ ਆ ਤੇ ਸਾਨੂੰ ਦਾਜ ਦੀ ਲਿਸਟ ਦੇ ਦਿਓ ਜਿੰਨੀ ਚਾਹੀਦੀ ਆ, ਤੇ ਅਸੀਂ ਸ਼ਾਮ ਨੂੰ ਟਰੱਕ ਭਰ ਕੇ ਤੁਹਾਡੇ ਘਰ ਛੱਡ ਆਉਂਦੇ। ਇਹ ਅੱਜ ਤੋਂ ਬਾਅਦ ਸਾਡੀ ਧੀ ਆ। ਆਉਂਦੇ ਜੀ ਨਹੀਂ, ਸਾਡੀ ਕੋਈ ਮੰਗ ਨਹੀਂ, ਇਹ ਸਾਡੀ ਧੀ ਆ। ਉਹ ਉਸੇ ਵੇਲੇ ਆ ਕੁੜੀ ਨੂੰ ਆਪਣੇ ਵਾਪਸ ਜਿਹੜਾ ਵਾ ਸਹੁਰਾ ਪਰਿਵਾਰ ਇੱਜ਼ਤ ਨਾਲ ਆਪਣੇ ਨਾਲ ਲੈ ਕੇ ਗਿਆ। ਫਿਰ ਹਿੰਦੂ ਦੀਆਂ ਕੋਈ ਦੁਕਾਨ ਕਿਤੇ ਲੁੱਟੀ ਗਈ, ਕਿ ਸਾੜੀ ਗਈ ਕਿਤੇ ਅੰਮ੍ਰਿਤਸਰ ਦੇ ਵਿੱਚ। ਉਹ ਆਏ ਜੀ ਇਸ ਤਰ੍ਹਾਂ ਆਇਆ ਵੀ ਸਾਡੀ ਕੋਈ ਮਦਦ ਨਹੀਂ ਕਰ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ, ਮੈਨੂੰ ਹਾਸਾ ਵੀ ਆਉਂਦਾ ਕਈ ਗੱਲਾਂ ਦੀ ਵੀ ਉਹਨਾਂ ਦੀ ਸ਼ਖਸੀਅਤ ਨੂੰ, ਉਹਨਾਂ ਦੇ ਐਕਸ ਨੂੰ ਕਿਸ ਤਰ੍ਹਾਂ ਪ੍ਰੈਸ ਨੇ ਵਿਗਾੜਿਆ ਜਾਂ ਮੀਡੀਆ ਨੇ ਵਿਗਾੜਿਆ। 5000 ਆਪਣੀ ਜੇਬ ਚੋਂ ਰੁਪਈਆ ਕੱਢ ਕੇ ਉਸ ਹਿੰਦੂ ਨੂੰ ਦਿੱਤਾ ਵੀ ਜਾ ਕੇ ਆਪਣਾ ਕਰਿਆਨੇ ਦਾ ਸੌਦਾ ਪਾ ਕਿਆ ਪਾ। ਇਸ ਤੋਂ ਅਗਲੀ ਗੱਲ ਹੋਰ ਕੀ ਹੈ ਤੇ ਭਾਈ ਅਮਰੀਕ ਸਿੰਘ ਜੀ ਜਿਹੜੇ ਸਾਡੇ ਫੈਡਰੇਸ਼ਨ ਦੇ ਪ੍ਰਧਾਨ ਸੀ, ਤੇ ਜਿਨ੍ਹਾਂ ਦੀ ਗ੍ਰਿਫਤਾਰੀ ਕਰਕੇ ਧਰਮਯੁੱਧ ਮੋਰਚਾ ਲੱਗਾ ਸੀ, ਗੁਰਦਾਸਪੁਰ ਜੇਲ੍ਹ 'ਚ ਬੰਦ ਨੇ। ਉੱਥੇ ਉਹਨਾਂ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਦੇ ਵਿੱਚ ਗੁਰਦੁਆਰਾ ਸਾਹਿਬ ਬਣਾਇਆ ਗੁਰਦਾਸਪੁਰ ਜੇਲ੍ਹ 'ਚ। ਤੇ ਉੱਥੇ ਕੁਝ ਹਿੰਦੂ ਵੀ ਭਾਈ ਅਮਰੀਕ ਸਿੰਘ ਦੇ ਜਿਹੜੇ ਆ ਸ਼ਰਧਾਲੂ ਬਣ ਗਏ, ਮਿੱਤਰ ਪਿਆਰੇ ਬਣ ਕੇ ਜੇਲ੍ਹ 'ਚ ਰਹਿੰਦੇ। ਉਹ ਆਂਦੇ ਜੀ ਤੁਸੀਂ ਗੁਰਦੁਆਰਾ ਬਣਾ ਲਿਆ ਤੇ ਸਾਡਾ ਮੰਦਿਰ ਸਾਨੂੰ ਵੀ ਬਣਾ। ਭਾਈ ਅਮਰੀਕ ਸਿੰਘ ਜੀ ਨੇ ਉਹਨਾਂ ਦੀ ਮੰਗ ਦੇ ਉੱਤੇ ਗੁਰਦੁਆਰਾ ਸਾਹਿਬ ਦੇ ਨਾਲ ਮੰਦਿਰ ਬਣਾ ਕੇ ਦਿੱਤਾ ਉੱਥੇ ਹਿੰਦੂਆਂ ਨੂੰ।
ਹੁਣ ਸੰਤ ਜਰਨੈਲ ਸੋ ਤੁਸੀਂ ਆਪ ਫੈਸਲਾ ਕਰੋ ਕਿ ਕਿਵੇਂ ਹਿੰਦੂਆਂ ਦੇ ਵਿਰੋਧੀ ਸੀ ਜੀ। ਹਾਂ, ਉਹਨਾਂ ਦੀ ਲੜਾਈ ਸੀ ਕੇਂਦਰ ਸਰਕਾਰ ਨਾਲ, ਸਟੇਟ ਨਾਲ ਵੀ ਕੋਈ ਲੜਾਈ ਨਹੀਂ ਸੀ ਉਹਨਾਂ ਦੀ। ਆਨੰਦਪੁਰ ਦੇ ਮਤੇ ਦੀ ਲੜਾਈ ਸੀ। ਜੇ ਉਹਨਾਂ ਦੇ ਰਸਤੇ ਦੇ ਵਿੱਚ ਇਸ ਮਤੇ ਦੇ ਵਿਰੁੱਧ ਭਾਵੇਂ ਕੋਈ ਸਿੱਖ ਅਫਸਰ ਆਉਂਦਾ ਸੀ, ਭਾਵੇਂ ਕੋਈ ਦੂਸਰੇ ਧਰਮ ਦਾ ਆਉਂਦਾ ਸੀ, ਉਹ ਉਹਨਾਂ ਦਾ ਵਿਰੋਧੀ ਸੀ। ਠੀਕ ਹੈ, ਉਹ ਕਿਸੇ ਇੱਕ ਧਰਮ ਦੇ, ਉਹ ਸਮੁੱਚੇ ਧਰਮਾਂ ਦਾ ਸਤਿਕਾਰ ਕਰਦੇ ਸੀ। ਉਹ ਆਮ ਕਰਕੇ ਕਿਹਾ ਕਰਦੇ ਸੀ ਜਿਹੜਾ ਸਿੱਖ ਆ ਉਹ ਪੰਜਾਂ ਬਾਣੀਆਂ ਦਾ ਧਾਰਨੀ ਹੋਣਾ ਚਾਹੀਦਾ, ਅੰਮ੍ਰਿਤ ਛਕਣਾ ਚਾਹੀਦਾ, ਤੇ ਜਿਹੜਾ ਹਿੰਦੂ ਆ ਉਹਨੂੰ ਆਪਣੇ ਧਰਮ 'ਚ ਪਰਪੱਕ ਹੋਣਾ ਚਾਹੀਦਾ, ਜਿਹੜਾ ਮੁਸਲਮਾਨ ਉਹਨੂੰ ਪੰਜ ਨਮਾਜ਼ਾਂ ਦਾ ਜਿਹੜਾ ਵਾ ਧਾਰਨੀ ਹੋਣਾ ਚਾਹੀਦਾ ਵਾ। ਪਰ ਹੁਣੇ ਆਪੋ ਆਪਣੇ ਧਰਮਾਂ 'ਚ ਸਾਰੇ ਪਰਪੱਕ ਚਾਹੀਦੇ ਆ। ਤੇ ਦੱਸੋ ਸੰਤ ਜਰਨੈਲ ਸਿੰਘ ਕਿਵੇਂ ਵਿਰੋਧ ਸੀ ਜੀ ਹਿੰਦੂਆਂ ਦੇ ਜਾਂ ਕਿਸੇ ਧਰਮ ਦੇ? ਸੋ ਵੇਲਾ ਹੋ ਚਲਿਆ ਇੱਕ ਛੋਟੇ ਜਿਹੇ ਬ੍ਰੇਕ ਦਾ, ਛੇਤੀ ਮੁੜਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਇੱਕ ਨਜ਼ਰ ਇੱਕ ਨਜ਼ਰ ਇੱਕ ਨਜ਼ਰ ਇੱਕ ਨਜ਼ਰ ਇੱਕ ਨਜ਼ਰ ਇੱਕ ਨਜ਼ਰ ਬ੍ਰੇਕ ਤੋਂ ਬਾਅਦ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਟੀਵੀ 84 ਤੇ ਤੁਹਾਡਾ ਆਪਣਾ ਮਨਪਸੰਦ ਪ੍ਰੋਗਰਾਮ ਇੱਕ ਨਜ਼ਰ। ਭਾਈ ਸਾਹਿਬ ਜੀ, ਇੱਥੇ ਮੈਂ ਹੁਣ ਧਿਆਨ ਖਿੱਚਣਾ ਚਾਹਾਂਗਾ ਆਪਣੇ ਦਰਸ਼ਕਾਂ ਦੇ ਨਾਲੇ ਤੁਹਾਡਾ 1984 ਦੇ ਵੇਲੇ। 1984 ਦਾ ਜਿਸ ਵੇਲੇ ਜੂਨ ਮਹੀਨਾ ਚੜ੍ਹਦਾ ਹੈ, ਪਹਿਲੀ ਤਰੀਕ ਹੁੰਦੀ ਹੈ। ਪਹਿਲੀ ਤਰੀਕ ਤੋਂ ਪਹਿਲੀ ਰਾਤ ਜਿਹੜੀ ਆਉਂਦੀ ਹੈ, ਉਸ ਵੇਲੇ ਕਿਸ ਤਰ੍ਹਾਂ ਦੀ ਵਿਉਂਤਬੰਦੀ ਸੀ? ਕੀ ਗੱਲਾਂ ਬਾਤਾਂ ਹੋ ਰਹੀਆਂ ਸੀਗੀਆਂ? ਕਿਸ ਤਰ੍ਹਾਂ ਦੀ ਜੋ ਵਿਉਂਤਬੰਦੀ ਬਣਾਈ ਜਾ ਰਹੀ ਸੀਗੀ ਆਉਣ ਵਾਲੇ ਦਿਨਾਂ ਦੇ ਲਈ? ਵੇਖੋ, ਅੰਦਰ ਦੇ ਜਿਹੜੇ ਸਿੰਘ ਸੀ ਇਹ ਆਦੀ ਹੋ ਚੁੱਕੇ ਸੀ ਇਹਨਾਂ ਗੱਲਾਂ ਦੇ। ਕਿਸੇ ਦੇ ਅੰਦਰ ਕੋਈ ਡਰ ਭੈ ਨਹੀਂ ਸੀ। ਵੀ ਪਹਿਲਾਂ ਪੰਜਾਬ ਪੁਲਿਸ ਲੱਗੀ ਹੁੰਦੀ ਸੀ, ਮੁੜ ਕੇ ਇਹਨਾਂ BSF ਲਾਤੀ, ਫਿਰ ਇਹਨਾਂ CRP ਲਾਤੀ ਜੀ। ਜਿਹੜੀ ਪਹਿਲੇ ਤਰੀਕ ਨੂੰ ਗੋਲੀ ਚੱਲੀ ਆ ਉਹ CRP ਨਾਲ ਹੀ ਚੱਲੀ ਆ ਜੀ। 1 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਜਿਹੜੀ ਗੋਲੀ ਚੱਲਦੀ ਰਹੀ ਆ ਉਹ CRP ਨਾਲ ਗਲੀ ਚੱਲੀ ਆ। ਉਹ ਹਲੇ ਫੌਜ ਨਹੀਂ ਸੀ ਉੱਥੇ ਜਿਹੜੀ ਆ ਲੱਗੀ। ਤੇ ਜਿਹੜੀ ਇਹ ਇਹਨਾਂ ਇੱਕ ਰੈਸਲ ਕੀਤੀ ਸੀ ਕਿ ਵੇਖੀਏ ਵੀ ਅੰਦਰ ਕਿਹੜਾ ਕਿਹੜਾ ਅਸਲਾ ਤੇ ਕਿੱਥੇ ਕਿੱਥੇ ਮੋਰਚਾ ਇਹਨਾਂ ਦਾ। ਪਰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ, ਭਾਈ ਅਮਰੀਕ ਸਿੰਘ, ਖਾਸ ਕਰਕੇ ਜਰਨਲ ਸ਼ਬੇਗ ਸਿੰਘ ਜੀ ਵੱਲੋਂ ਜਿਹੜੇ ਮਾਹਰ ਸੀ ਲੜਾਈ ਦੇ, ਇਹ ਹਦਾਇਤ ਸੀ ਵੀ ਜਿੰਨੀ ਦੇਰ ਕੋਈ ਤੁਹਾਨੂੰ CRP ਵਾਲਾ, ਪੁਲਿਸ ਵਾਲਾ, ਦੂਸਰਾ ਤੀਸਰਾ ਜਿਹੜਾ ਵਾ ਦਰਬਾਰ ਸਾਹਿਬ ਦੀਆਂ ਪਰਿਕਰਮਾ ਅੰਦਰ ਲੰਘ ਨਹੀਂ ਆਉਂਦਾ, ਉਨੀ ਦੇਰ ਕਿਸੇ ਨੇ ਗੋਲੀ ਨਹੀਂ ਚਲਾਉਣੀ। ਉਹਨਾਂ ਦੀਆਂ ਗੋਲੀਆਂ ਸਰਕਾਰੀਆਂ ਨੇ, ਸਾਡੀ ਗੋਲੀ ਜਿਹੜੀ ਆ ਖੂਨ ਪਸੀਨੇ ਦੀ ਆ। ਕਿਸੇ ਨੇ ਇੱਕ ਗੋਲੀ ਵੇਸਟ ਨਹੀਂ ਕਰਨੀ। ਗੋਲੀ ਉਦੋਂ ਚਲਾਉਣੀ ਆ ਜਦੋਂ ਸਾਹਮਣੇ ਕੋਈ ਬੰਦਾ ਦਿਖ ਪਏ ਵੀ ਦਰਬਾਰ ਸਾਹਿਬ ਦੀਆਂ ਪਰਿਕਰਮਾ ਜੇ ਵੜ ਲੱਗਾ। ਤੇ ਇਹ ਸਰਕਾਰ ਨੇ ਇਹਨਾਂ ਤੋਂ ਗੋਲੀ ਚਲਾ ਕੇ ਉਹਲੇ ਰੈਸਲ ਕੀਤੀ ਸੀ ਵੀ ਮੋਰਚੇ ਚੈੱਕ ਕਰਨੇ, ਜੋ ਉਹਨਾਂ ਦੀ ਮਗਰ ਬਲੂ ਸਟਾਰ ਕਰ ਲਈ, ਮਗਰ ਪਲੈਨਿੰਗ ਚੱਲ ਰਹੀ ਸੀ। ਇਹ ਸਾਰੀਆਂ ਗੱਲਾਂ ਸੀ। ਭਾਈ ਮਹਿੰਗਾ ਸਿੰਘ ਜੀ ਸ਼ਹੀਦ ਹੋਏ ਬਾਬਾ ਟਾਲ ਤੇ ਉੱਧਰ। ਬਿਲਕੁਲ ਠੀਕ ਹੈ ਕਿ ਨਹੀਂ ਗੱਲ? ਕਈ ਨੇਕਾਂ ਸਿੰਘ ਜਿਹੜੇ ਫਿਰ ਫੱਟੜ ਹੋਏ ਆ, ਉੱਥੇ ਗੁਰੂ ਰਾਮਦਾਸ ਸਰਾਂ ਦੇ ਵਿੱਚ ਸੰਸਕਾਰ ਕੀਤਾ ਗਿਆ ਮੁੜ ਕੇ। ਜੀ, ਉਹ ਜਿਸ ਵੇਲੇ ਅੰਦਰ ਗੋਲੀਬਾਰੀ ਚੱਲ ਰਹੀ ਸੀ, ਤੋਪਾਂ ਦੇ ਗੋਲੇ ਆ ਰਹੇ ਸੀਗੇ, ਉਸ ਵੇਲੇ ਜਿਹੜੇ ਸੰਗਤਾਂ ਦਰਸ਼ਨ ਕਰਨ ਆਈਆਂ ਹੋਈਆਂ ਸੀਗੀਆਂ ਉਹਨਾਂ ਦਾ ਕੀ ਹਾਲ ਸੀਗਾ? ਦੇਖੋ, ਜਿਹੜੀਆਂ ਸੰਗਤਾਂ ਸੀ ਉਹ ਉਸ ਵੇਲੇ ਸ੍ਰੀ ਗੁਰੂ ਰਾਮਦਾਸ ਲੰਗਰ ਹਾਲ ਦੇ ਵਿੱਚ ਸਾਰੀਆਂ ਕਰੀਬ ਉੱਥੇ ਜਿਹੜੀਆਂ ਨੇ ਆ ਚੁੱਕੀਆਂ ਸੀ, ਜਾਂ ਮੰਜੀ ਸਾਹਿਬ ਹਾਲ ਦੇ ਜਿਹੜੀ ਉੱਥੇ ਸਟੇਜ ਹੈ ਮੰਜੀ ਸਾਹਿਬ ਗੁਰਦੁਆਰਾ ਸਾਹਿਬ ਉੱਥੇ ਸੀ। ਤੇ ਬਹੁਤ ਤਾਦਾਦ ਜਿਹੜੀਆਂ ਸੰਗਤਾਂ ਗੁਰੂ ਰਾਮਦਾਸ ਲੰਗਰ ਹਾਲ ਦੇ ਵਿੱਚ ਹੀ ਸੀ, ਜਿੱਥੇ ਉਸ ਵੇਲੇ ਜਿਹੜੀਆਂ ਸਾਰੀਆਂ। ਜੇਕਰ ਸਿੰਘਾਂ ਦੀ ਗੱਲ ਕਰੀਏ ਜਿਨ੍ਹਾਂ ਨੇ ਮੋਰਚੇ ਬੰਦੀ ਕੀਤੀ ਹੋਈ ਸੀਗੀ, ਉਹਨਾਂ ਦਾ ਉਸ ਵੇਲੇ ਕੀ ਵਰਤੀਰਾ ਸੀਗਾ ਜਿਸ ਵੇਲੇ ਕਿ ਅਸਲਾ ਵੀ ਖਤਮ ਹੋਣ ਤੇ ਆ ਗਿਆ ਔਰ ਸੁਣਨ ਚ ਆਇਆ ਵੀ ਸਰੋਵਰ ਦੇ ਪਾਣੀ ਦੇ ਵਿੱਚ ਜ਼ਹਿਰ ਮਿਲਾ ਦਿੱਤਾ ਗਿਆ? ਨਹੀਂ, ਵੇਖੋ, ਜਿਹੜੀਆਂ ਮਨਘੜਤ ਗੱਲਾਂ, ਕੋਈ ਜ਼ਹਿਰ ਜੂਰ ਮਿਲਾਉਣ ਵਾਲੀ ਗੱਲ ਨਹੀਂ ਹੈਗੀ। ਵੇਖੋ, ਤੁਹਾਨੂੰ ਸਿੱਧਾ ਇਹਨਾਂ ਬਿਜਲੀ ਪਾਣੀ ਕੱਟ ਦਿੱਤਾ ਸੀ, ਬਾਹਰ ਦਾ ਸਪਲਾਈ ਇਹਨਾਂ ਸਾਰੀ ਕੱਟ ਦਿੱਤੀ ਸੀ। ਤੇ 1 ਤਰੀਕ ਨੂੰ ਤੇ ਚੱਲਦੀ ਆ ਲੜਾਈ CRP ਨਾਲ, ਮੁੜ ਕੇ ਕਰਫਿਊ ਲੱਗ ਜਾਂਦਾ 2 ਤਰੀਕ ਨੂੰ, 3 ਤਰੀਕ ਨੂੰ ਵੀ। 3 ਤਰੀਕ ਨੂੰ ਜਿਹੜੀ ਆ ਇੰਦਰਾ ਗਾਂਧੀ ਰਾਤ ਨੂੰ ਆਪਣਾ ਜਿਹੜਾ ਵਾ ਕੌਮ ਦੇ ਨਾਂ ਸੰਦੇਸ਼ ਦਿੰਦੀ ਆ। ਉਹਨੇ 9 ਵਜੇ ਦੇਣਾ ਸੀ ਸੰਦੇਸ਼, ਤੇ ਉਹ ਆਪਣੇ ਸਾਰੇ ਜਰਨਲਾਂ ਨਾਲ ਮਗਰ ਮੀਟਿੰਗਾਂ ਕਰਨ ਡਈ ਸੀ ਬਲੂ ਸਟਾਰ ਦੀ ਤਿਆਰੀ ਲਈ।
ਉਹ 1 ਘੰਟਾ ਲੇਟ ਆਈ ਹੈ ਤੇ ਉਹ ਹਲੇ ਉਹਦਾ ਥਕਾਵਟ ਦੇ ਵਿੱਚ ਤੇ ਉਹਦੇ ਚਿਹਰੇ ਤੇ ਜਿਹੜੀਆਂ ਨੇ ਕੀ ਝੁਰੜੀਆਂ ਪਈਆਂ ਸੀ ਤੇ ਥੱਕੀ ਥੱਕੀ ਮਹਿਸੂਸ ਹੋਣ ਡਈ ਸੀ ਵੀ ਜਿਹੜਾ ਉਹਨੇ ਝੂਠ ਬੋਲਿਆ कि मैं कालियों के साथ बात करना चाहती हूँ, जे बात करते नहीं हैं, भाग जाते हैं, ऐसे हैं, आप मेरा साथ दिओ, जो भी उन्हें झूठ उस दिन जड़ा वा सारा जड़ा बोलिया। एक पासे वो एकता की गल करन डई सी कि मेरा साथ दिओ, दूजे पासे जड़ा वा तोपां टैंक भेज रही सी दरबार साहब ते हमला कर ली। ये वेखो ये किहो जिहियां गल्लां सी दो मूहियां। ते 4:40 ते फिर जड़ा वा 3 तरीक नूं शामी मोर्चा सारे फौज ਆਪੋ ਆਪਣਾ ਕੰਟਰੋਲ ਲੈਂਦੀ ਰਹੀ ਆ। 3 ਤਰੀਕ ਨੂੰ ਆਲੇ ਦੁਆਲੇ ਘੇਰਾ ਪਾ ਕੇ ਸਿੰਘ ਵੀ ਅੰਦਰ ਜਿਹੜਾ ਆਪੋ ਆਪਣੀਆਂ ਪੋਜੀਸ਼ਨਾਂ ਆਪੋ ਆਪਣੇ ਮੋਰਚੇ ਜਿਹੜੇ ਆ ਮਜ਼ਬੂਤ ਕਰਨ ਦੇ ਵਿੱਚ ਲੱਗੇ ਹੋਏ ਸੀ। ਪਰ ਕਿਸੇ ਦੇ ਡਰ ਭੈ ਨਹੀਂ ਵੀ ਜਿਵੇਂ ਉਹ ਜਸਟ BSF ਨੂੰ ਵੇਖਿਆ ਜਾ ਰਿਹਾ CRP ਨੂੰ ਵੀ ਐਵੇਂ ਫੌਜ ਵੀ ਤਾਂ ਬੰਦੇ ਹੀ ਆ, ਇਹ ਕਿਹੜੇ ਸਟੀਲ ਦੀਆਂ ਲੱਤਾਂ ਇਹਨਾਂ ਦੀਆਂ ਅਗਲੇ ਪਾਸੇ ਜਿਹੜੀਆਂ ਨੇ ਜਾਂ ਇਹਨਾਂ ਦੇ ਕੋਈ ਸਟੀਲ ਦੀਆਂ ਖੋਪੜੀਆਂ ਨੇ। ਤੇ 4:40 ਤੇ ਫੌਜ ਨੇ ਜਿਹੜਾ ਵਾ ਮਨੇਰੇ ਅੰਮ੍ਰਿਤ ਵੇਲੇ ਜਦੋਂ ਅੰਦਰ ਗੁਰਬਾਣੀ ਦਾ ਮਨੋਹਰ ਕੀਰਤਨ ਚੱਲ ਰਿਹਾ ਸੀ ਤਾਂ ਪਹਿਲਾ ਜਿਹੜਾ ਗੋਲਾ ਵਾ ਇਹਨਾਂ ਨੇ 4:40 ਤੇ ਅੰਦਰ ਸੁੱਟ ਕੇ ਤੇ ਜੰਗ ਦਾ ਜਿਹੜਾ ਵਾ ਐਲਾਨ ਕੀਤਾ ਵਾ। ਸਿੰਘ ਤੇ ਅੱਗੇ ਆ ਰੜੀ ਆਪੋ ਆਪਣੇ ਮੋਰਚਿਆਂ 'ਚ ਸੀ, ਪਰ ਸਿੰਘਾਂ ਨੂੰ ਅੰਦਰੋਂ ਮਹਾਂਪੁਰਖਾਂ ਵੱਲੋਂ ਇੱਕ ਹਦਾਇਤ ਸੀ ਉਨੀ ਦੇਰ ਗੋਲੀ ਨਹੀਂ ਚਲਾਉਣੀ ਜਿੰਨੀ ਤੇ ਗੋਲੀ ਉਹ ਹੀ ਚਲਾਉਣੀ ਹੈ ਜਦੋਂ ਦੁਸ਼ਮਣ ਸਾਹਮਣੇ ਆ, ਗੋਲੀ ਵੇਸਟ ਕੋਈ ਨਹੀਂ ਕਰਨੀ। ਤੇ ਸਾਰੇ ਸਿੰਘ ਜਿਹੜੇ ਆ ਟ੍ਰੇਨਡ ਸੀ। ਜਨਰਲ ਸੁਬੇਗ ਸਿੰਘ ਜੀ ਹੁਣਾਂ ਨੇ ਸਾਰਿਆਂ ਨੂੰ ਸਿੱਖਿਅਤ ਕੀਤਾ ਹੋਇਆ ਸੀ, ਜਿਨ੍ਹਾਂ ਦਾ ਤਜਰਬਾ ਸੀ ਬੰਗਾਲ ਦੇ ਵਿੱਚ, ਜਿਨ੍ਹਾਂ ਨੇ 1 ਲੱਖ ਫੌਜੀਆਂ ਕੋਲੋਂ ਜਿਹੜਾ ਵਾ ਸਿਲੰਡਰ ਕਰਾਇਆ ਸੀ। ਉਹਦਾ ਸਿਹਰਾ ਤੇ ਜਨਰਲ ਸੁਬੇਗ ਸਿੰਘ ਨੇ ਹੀ। ਵੱਖਰੀ ਗੱਲ ਆ ਵੀ ਉਹਨਾਂ ਨੂੰ ਕ੍ਰੈਡਿਟ ਨਹੀਂ ਦਿੱਤਾ, ਸਗੋਂ ਉਹਨਾਂ ਨੂੰ ਡਿਸਚਾਰਜ ਕਰ ਦਿੱਤਾ ਫੌਜ ਦੇ ਵਿੱਚੋਂ। ਸੋ ਇਹ ਗੱਲ ਆ ਵੀ ਗਹਿ ਗਿੱਚ ਜਿਹੜੀ ਸਾਰੀ ਜਿਹੜੀ ਆ ਲੜਾਈ ਜਿਹੜੀ ਆ ਚੱਲਦੀ ਰਹੀ ਆ ਲਗਾਤਾਰ। ਇਹ 5 ਤਰੀਕ ਨੂੰ ਵੀ ਚੱਲਦੀ ਰਹੀ ਆ। ਤੇ ਜਿਸ ਵੇਲੇ ਭਾਈ ਸਾਹਿਬ ਗੋਲੀਆਂ ਚੱਲ ਰਹੀਆਂ ਸੀ ਉਸ ਵੇਲੇ ਆਪ ਜੀ ਕਿੱਥੇ ਸੀਗੇ? ਵੇਖੋ ਤੁਸੀਂ ਬੜਾ ਸਵਾਲ ਕੀਤਾ। ਉਸ ਵੇਲੇ ਅਸੀਂ ਲਗਾਤਾਰ ਹੀ ਜਿਹੜੀ ਆ ਅਸੀਂ ਪਾਣੀ ਵਾਲੀ ਟਾਂਕੀ ਜਿਹੜੀ ਆ ਗੁਰੂ ਰਾਮਦਾਸ ਸਰਾਂ ਦੇ ਉੱਪਰ, ਉੱਥੇ ਸਾਡੀ ਮੋਰਚਾਬੰਦੀ ਸੀ। ਉਹ ਪਾਣੀ ਵਾਲੀ ਟੈਂਕੀ ਆਲੇ ਦੁਆਲਿਓਂ ਜਿਹੜੀ ਆ ਹੈ, ਪਹਿਲੀ ਗੱਲ ਉਹ ਬੜੀ ਉੱਚੀ ਸੀ ਤੇ ਆਲੇ ਦੁਆਲਿਓਂ ਜਿਹੜੀ ਆ ਉਹਦੇ ਹੈਗਾ ਸੀ ਇਸ ਤਰ੍ਹਾਂ ਤੇ ਵਿੱਚ ਜਗ੍ਹਾ ਸੀ ਆਲੇ ਦੁਆਲੇ ਘੁੰਮਣ ਲਈ। ਉਹਦੇ ਵਿੱਚ ਹੀ ਅਸੀਂ ਜਿਹੜੇ ਨਿਸ਼ਾਨ ਜਿਹੜੇ ਉਹ ਮੋਰੀਆਂ ਕਰਕੇ ਉਹ ਕੱਢੇ ਹੋਏ ਸੀ। ਸਾਨੂੰ ਪੌੜੀਆਂ ਅੰਦਰ ਦੀ ਸੀ ਪਾਣੀ ਵਾਲੀ ਟੈਂਕੀ ਦੀਆਂ, ਅੰਦਰੋਂ ਹੀ ਚੜ੍ਹੀਦਾ ਸੀ ਤੇ ਉਹਦੇ ਵਿੱਚ ਜਾ ਖਲੋਈਦਾ ਉੱਥੇ ਜਿਹੜਾ ਉਹ ਸਾਡੀ ਰੇਂਜ 'ਚ ਸਾਰੀ ਫੌਜ ਸੀ, ਜਿੱਥੇ ਜਿੱਥੇ ਸਾਨੂੰ ਪੂਰਾ ਦਿਸਦਾ ਸੀ। ਤੇ ਫੌਜ ਦੇ ਕੀ ਸੀ ਵੀ ਗਲੀਆਂ ਰਾਹੀਂ ਤੇ ਆ ਨਹੀਂ ਸਕਦੀ, ਜਿੱਥੇ ਗਲੀਆਂ ਸੀ ਉੱਥੇ ਵੀ ਸਾਡੇ ਜਿਹੜੇ ਆ ਸਿੰਘ ਜਿਹੜੇ ਆ ਮੋਰਚਾਬੰਦੀ ਕਰਕੇ ਪੂਰਾ ਮੁਕਾਬਲਾ ਕਰਨ ਡਏ। ਤੇ ਉਹ ਕੀ ਕਰਦੇ ਵੀ ਕੋਠਿਆਂ ਤੇ ਉੱਪਰੋਂ ਦੀ ਛੱਤਾਂ ਥਾਣੀ ਜਿਹੜਾ ਵਾ ਸ਼ਾਇਦ ਅਸੀਂ ਅੱਗੇ ਵਾਜੀਏ। ਉਹ ਜਿਹੜੇ ਉੱਪਰੋਂ ਦੀ ਆਉਂਦੇ ਪੌੜੀਆਂ ਸਾਨੂੰ ਦਿਖਦੇ ਆ ਵੀ ਕੋਠੇ ਦੀਆਂ ਪੌੜੀਆਂ ਚੜ੍ਹ ਆਏ ਆ ਜੇ ਆ ਉਹ ਮੁੜ ਕੇ ਸਾਡੇ ਮਾਰਦੇ ਉਠਾ ਜਾਂਦੇ। ਉਹਨਾਂ ਨੂੰ ਅਸੀਂ ਲਾਗੇ ਨਹੀਂ ਲੱਗਣ ਦਿੱਤਾ ਕਿਸੇ ਪਾਸੇ। ਕਿੰਨੇ ਬੰਦੇ ਸੀਗੇ ਤੁਹਾਡੇ ਨਾਲ ਉਸ ਪਾਣੀ ਦੀ ਟੈਂਕੀ ਦੇ ਲਾਗੇ? 10-12 ਸਿੰਘ ਸੀ, 10-12 ਸਿੰਘ ਸੀ ਸਾਰੇ, 10-12 ਸਿੰਘ ਸੀ ਸਾਰੇ ਜਿਹੜੇ ਆ। ਤੇ ਉਹ ਗੱਲ ਕੀ ਹੋਈ ਆ ਵੀ 5 ਤਰੀਕ ਨੂੰ 2 ਵਜੇ ਦਾ 1:30-2 ਵਜੇ ਦਾ ਟਾਈਮ ਹੋਊਗਾ। ਉਸ ਵੇਲੇ 2 ਹੈਲੀਕਾਪਟਰ ਜਿਹੜੇ ਆ ਫੌਜ ਦੇ ਦਰਬਾਰ ਸਾਹਿਬ ਦੇ ਉੱਪਰ ਉੱਡੇ। ਅਸੀਂ ਵੀ ਇਹੋ ਗੈਸ ਕਰਦੇ ਸੀ ਵੀ ਇਹ ਫੌਜ ਦੇ ਹੈਗੇ ਆ, ਸਰਵੇ ਕਰਨ ਦੇ ਆ ਵੀ ਕਿੱਥੇ ਲੜਾਈ ਕੀ ਹੈ, ਗੱਲ ਆ ਕੀ ਹੈ ਬਾਤ। ਉਹ ਕਿਉਂਕਿ ਮੋਰਚਾ ਸਾਡਾ ਕਿਸੇ ਨੂੰ ਪਤਾ ਨਹੀਂ ਲੱਗਦਾ ਵੀ ਗੋਲੀ ਕਿੱਥੋਂ ਆ ਰਹੀ ਹੈ, ਉਹ ਸਾਡੇ ਪਾਣੀ ਵਾਲੀ ਟੈਂਕੀ ਦੀ। ਉਹ ਫਿਰ ਉਹਨਾਂ ਉੱਪਰੋਂ ਦੱਸਿਆ ਵੀ ਬੰਦੇ ਦੇ ਉੱਪਰ ਪਾਣੀ ਵਾਲੀ ਟੈਂਕੀ ਤੇ ਆ ਤੇ ਇਹੀ ਜਿਹੜਾ ਵਾ ਆਪਾਂ ਨੂੰ ਇੱਧਰੋਂ ਅੱਗੇ ਨਹੀਂ ਵਧਣ ਦਿੰਦੇ ਜਿਹੜਾ ਵਾ ਕਿਸੇ ਪਾਸੇ ਜਿਹੜਾ ਵਾ। ਉਹ ਫਿਰ ਜਦੋਂ ਉਹਨਾਂ ਥੱਲੇ ਵਾਇਰਲੈਸ ਰਾਹੀਂ ਮੈਸੇਜ ਭੇਜਿਆ ਵੀ ਜੇ ਆਪਾਂ ਅੱਗੇ ਵਧਣਾ ਤੇ ਪਹਿਲਾਂ ਪਾਣੀ ਵਾਲੀ ਟੈਂਕੀ ਸਾਨੂੰ ਤੋੜਨੀ ਪੈਣੀ। ਫਿਰ ਇਹਨਾਂ ਉਹ ਤੋਪ ਦੇ ਗੋਲੇ ਮਾਰ ਕੇ ਫਿਰ ਪਾਣੀ ਵਾਲੀ ਟੈਂਕੀ ਜਿਹੜੀ ਹੈ ਨਾ ਮਗੋਰੇ ਕੀਤੇ, ਉਹ ਤੋੜੀ ਇਹਨਾਂ ਜਿਹੜੀ ਹੈ। ਤੇ ਜਦੋਂ ਸਾਨੂੰ ਹੋ ਗਿਆ ਵੀ ਸਾਨੂੰ ਇਹ ਵੀ ਸਾਨੂੰ ਇਹ ਇਹਨਾਂ ਦੀਆਂ ਗੋਲੀਆਂ ਗਾਲੀਆਂ ਨਾਲ ਨਹੀਂ ਮਰਦੇ ਅਸੀਂ ਵੀ ਹੁਣ ਪਾਣੀ ਇਹ ਟੁੱਟ ਚੱਲੀ ਆ, ਇਹਦੇ ਮਲਬੇ ਹੇਠ ਨਹੀਂ ਜਿਹੜਾ ਵਾ ਉਹ ਆ ਜਾਣਾ ਤੇ ਅਸੀਂ ਖਤਮ ਹੋ ਜਾਣੀ ਹੈ ਕਹਾਣੀ। ਪਰ ਅਸੀਂ ਇਹ ਸੋਚਿਆ ਵੀ ਹੁਣ ਪਾਣੀ ਵਾਲਾ ਮੋਰਚਾ ਤਾਂ ਗਿਆ ਇੱਕ ਕਿਸਮ ਦਾ ਟੁੱਟ, ਤੇ ਨਵੇਂ ਮੋਰਚਾਬੰਦੀ ਆਪਾਂ ਹੁਣ ਥੱਲੇ ਜਾ ਕੇ ਜਿਹੜੀ ਆ ਕਰਦੇ। ਫਿਰ ਅਸੀਂ ਉੱਪਰੋਂ ਹੌਲੀ ਹੌਲੀ ਥੱਲੇ ਆਉਂਦੇ ਹਾਂ। ਉਹਦੇ ਪਾਣੀ ਦੀ ਟੈਂਕੀ ਦੀ ਜਿਹੜੀ ਆ ਉਹ ਥੱਲੇ ਮਗੋਰੇ ਸੀ ਜਦੋਂ ਥੱਲੇ ਉੱਪਰ ਦੇ ਉਹਦੀਆਂ ਸਾਈਡਾਂ ਤੇ ਫੌਜੀਆਂ ਨੇ ਦੂਰਬੀਨਾਂ ਲਾਈਆਂ ਸੀ, ਟੈਲੀਸਕੋਪ ਗੰਨਾਂ ਸੀ ਉਹਨਾਂ ਕੋਲ। ਤੇ ਸਾਨੂੰ ਵੀ ਪਤਾ ਸੀ ਵੀ ਇਹਨਾਂ ਜਿਹੜੀਆਂ ਨੇ ਮਾਰਨੀਆਂ ਸਾਨੂੰ। ਉਹ ਅਸੀਂ ਕਿਹਾ ਵੀ ਜਦੋਂ ਇੱਕ ਸਟੈਪ ਉਤਰਦੇ ਹਾਂ ਤੇ ਉਹ ਗੋਲੀਆਂ ਚਲਾਉਂਦੇ ਸੀ, ਅਸੀਂ ਫਿਰ ਰੁਕ ਜਾਂਦੇ ਹਾਂ ਉਸ ਸਟੈਪ ਤੇ। ਜਦੋਂ ਉਹ ਰੁਕ ਜਾਂਦੇ ਸੀ ਅਸੀਂ ਅਗਲਾ ਸਟੈਪ ਫਿਰ ਗਾਂਹ ਚੱਲ ਕੇ ਉੱਥੇ ਫਿਰ ਰੁਕ ਜਾਂਦੇ ਹਾਂ, ਉਹ ਫਿਰ ਚਲਾਉਂਦੇ ਸੀ ਅਸੀਂ ਫਿਰ ਰੁਕ ਜਾਂਦੇ। ਕਹਿਣ ਤੋਂ ਭਾਵ ਆ ਵੀ ਇਹ ਦਾ ਪਏ ਸੀ ਲੜਾਈ ਦੇ ਆਪੋ ਆਪਣੇ। ਤੇ ਅਸੀਂ
ਬਿਲਕੁਲ ਸੁਰੱਖਿਅਤ ਜਿਹੜਾ ਵਾ ਸਾਰੇ ਸਿੰਘ ਜਿਹੜੇ ਆ ਥੱਲੇ ਆ ਗਏ ਸੀ। ਤੇ ਫਿਰ ਅਸੀਂ ਉੱਥੇ ਗੁਰੂ ਰਾਮਦਾਸ ਪਾਣੀ ਵਾਲੀ ਟੈਂਕੀ ਦੇ ਨਾਲ ਹੀ ਇੱਕ ਹਾਲ ਸੀ, ਉੱਥੇ ਮਗਰਲਾ ਦਰਵਾਜ਼ਾ ਜਿਹੜਾ ਵਾ ਗੁਰੂ ਰਾਮਦਾਸ ਸਰਾਂ ਨੂੰ ਇੱਕ ਖੁੱਲ੍ਹਦਾ ਸੀ ਵੀ ਇੱਧਰੋਂ ਫੌਜ ਨਾ ਆਏ। ਫਿਰ ਉਹ ਅਸੀਂ ਹਾਲ 'ਚ ਪੋਜੀਸ਼ਨਾਂ ਲਈਆਂ, ਉਹ ਅਸੀਂ ਜਿਹੜਾ ਵਾ 9-10 ਵਜੇ ਤੱਕ ਜਿਹੜਾ ਮੋਰਚਾ ਜਿਹੜਾ ਉੱਥੇ ਜਿਹੜਾ ਵਾ ਸਾਡਾ ਫਿਰ ਉਦੋਂ ਬਾਅਦ ਉਹ ਚੱਲਦਾ ਰਿਹਾ। ਭਾਈ ਸਾਹਿਬ ਜੀ, ਸੰਤਾਂ ਦੀ ਗੱਲ ਕਰੀਏ ਤਾਂ ਉਸ ਵੇਲੇ ਸੰਤਾਂ ਦੀ ਕੀ ਪੁੱਛੀ ਸੀਗੀ? ਸੰਤ ਭਿੰਡਰਾਂ ਵਾਲੇ, ਜਰਨੈਲ ਸਿੰਘ ਜੀ, ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ, ਜਨਰਲ ਸੁਬੇਗ ਸਿੰਘ ਜੀ, ਇਹ ਕਿਹੜੀ ਜਗ੍ਹਾ ਤੇ ਸਨ? ਇਹ ਸ੍ਰੀ ਅਕਾਲ ਤਖਤ ਸਾਹਿਬ ਤੇ ਸਨ। ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ, ਭਾਈ ਅਮਰੀਕ ਸਿੰਘ ਜੀ, ਜਰਨਲ ਸੁਬੇਗ ਸਿੰਘ ਜੀ, ਹੋਰ ਇਤਾਦਕ ਸਿੰਘ ਜਿਹੜੇ ਆ ਪੂਰੇ ਉੱਥੇ ਜਿਹੜੇ ਆ ਜਾਓ ਜਲਾਲਣਾ ਉਧਰ ਲੜਾਈ ਦੇ ਜਿਹੜਾ ਵਾ ਜੋ ਜਰਨੈਲਾਂ ਦਾ ਫਰਜ਼ ਹੁੰਦਾ ਵਾ ਉਹ ਸਾਰੇ ਥੱਲੇ ਆਪਣੇ ਲੈਫਟੈਨਾਂ ਨੂੰ ਜਿਹੜਾ ਵਾ ਹੱਲਾਸ਼ੇਰੀ ਪੂਰੀ ਦੇਣ ਦੇ ਤਗੜੇ ਹੋ ਕੇ ਜਿਹੜਾ ਵਾ ਲੜੋ। ਜਰਨਲ ਸੁਬੇਗ ਸਿੰਘ ਦੀ ਸਾਨੂੰ ਇਹ ਗੱਲ ਯਾਦ ਆ ਉੱਥੇ ਵੀ ਉਹ ਆਂਦੇ ਸੀ ਵੀ ਤੁਰਦੇ ਫਿਰਦੇ ਰਹੋ ਤੇ ਤੁਹਾਨੂੰ ਗੋਲੀ ਨਹੀਂ ਵੱਜੂਗੀ। ਗੋਲੀ ਉਦੋਂ ਵੱਜਣੀ ਜਦੋਂ ਇੱਕ ਥਾਂ ਤੁਸੀਂ ਖਲੋ ਜਾਓਗੇ। ਹਾਂ, ਤੇ ਜਰਨਲ ਸੁਬੇਗ ਸਿੰਘ ਜੀ ਖੁਦ ਜਿਹੜਾ ਵਾ ਪਰਿਕਰਮਾ ਦੇ ਵਿੱਚ ਸਾਰੇ ਸਿੰਘਾਂ ਨੂੰ ਹੱਲਾ ਫੇਰੇ ਜਿਹੜੇ ਆ ਤੁਰ ਫਿਰ ਕੇ ਜਿਹੜੇ ਉਹ ਦਿੰਦੇ ਰਹੇ ਸਾਰੇ। ਭਾਈ ਅਮਰੀਕ ਸਿੰਘ ਵੀ ਸ਼ਾਬਾਸ਼ ਦਿੰਦੇ ਰਹੇ, ਸੰਤ ਜਰਨੈਲ ਸਿੰਘ ਵੀ ਚਲੋ ਉਹ ਤੇ ਅਕਾਲ ਤਖਤ ਸਾਹਿਬ ਤੇ ਸਾਰਿਆਂ ਨੂੰ ਹਦਾਇਤਾਂ ਕਰ ਰਹੇ ਸੀ, ਸਾਰੀ ਜੰਗ ਆਪਣੀ ਦੇਖ ਰਹੇ ਸੀ। ਈਵਨ ਵੇਖੋ ਵੀ ਬੱਬਰਾਂ ਨਾਲ ਜਿਹੜੀ ਆ ਗੱਲ ਜਿਹੜੀ ਆ ਸੰਤਾਂ ਦੀ ਟਸਲ ਸੀ, ਮਤਭੇਦ ਹੈਗੇ ਸੀ, ਪਰ ਬੱਬਰਾਂ ਦੇ ਸਿੰਘ ਜਦੋਂ 5 ਤਰੀਕ ਨੂੰ ਅਸਲਾ ਮੁੱਕਾ ਵਾ ਤੇ ਉਹ ਆਏ ਅਕਾਲ ਤਖਤ ਸਾਹਿਬ ਤੇ ਲੈਣ, ਤੇ ਸੰਤਾਂ ਕਿਹਾ ਵੀ ਜਿੰਨਾ ਅਸਲਾ ਚਾਹੁੰਦਾ ਦਿਓ। ਉਹਨਾਂ ਨੇ ਦਿੱਤਾ ਬੱਬਰਾਂ ਨੂੰ ਅਸਲਾ, ਕਿਸੇ ਨੂੰ ਮੋੜਿਆ ਨਹੀਂ। ਸੋ ਸੰਤਾਂ ਨਾਲ ਆਪ ਜੀ ਦੀ ਆਖਰੀ ਮੁਲਾਕਾਤ ਤੇ ਆਖਰੀ ਗੱਲਬਾਤ ਕੀ ਹੋਈ? ਸਾਡੀ 3 ਤਰੀਕ ਦੀ ਰਾਤ ਨੂੰ ਹੋਈ ਮੁਲਾਕਾਤ, ਜਦੋਂ ਡਿਊਟੀਆਂ ਲੱਗੀਆਂ ਸਾਰਿਆਂ ਦੀਆਂ ਵੀ ਹੁਣ ਮੋਰਚੇ ਨਹੀਂ ਛੱਡਦੇ, ਹੰਨੇ ਬੰਨੇ ਦੀ ਲੜਾਈ ਆ ਤੇ ਇਮਤਿਹਾਨ ਦਾ ਸਮਾਂ ਆ ਗਿਆ ਤੇ ਦਰਬਾਰ ਸਾਹਿਬ ਦੀ ਪਵਿੱਤਰਤਾ ਖਾਤਰ ਸਿੰਘ ਉਹ ਜਿਹੜਾ ਵਾ ਆਪਾਂ ਹੁਣ ਸ਼ਹੀਦੀਆਂ ਜਿਹੜੀਆਂ ਨੇ ਪਾਉਣੀਆਂ ਨੇ ਤੇ ਤਗੜੇ ਹੋ ਕੇ ਜਿਹੜਾ ਵਾ ਲੜਾਈ ਆਪਾਂ ਲੜਨੀਆਂ ਤੇ ਲੋਹੇ ਦੇ ਚਣੇ ਚਬਾਉਣੇ ਆ। ਕਰੀ ਯਾਦ ਰੱਖਣ ਕਿ ਮੁੜ ਕੇ ਕੋਈ ਦਰਬਾਰ ਸਾਹਿਬ ਵੱਲ ਕਿਤੇ ਕੋਈ ਮੂੰਹ ਨਾ ਕਰ ਸਕੇ। ਇਹ ਸੰਤ ਜਰਨੈਲ ਸਿੰਘ ਦੇ ਸਾਡੇ ਨਾਲ ਆਖਰੀ ਬਚਨ ਸੀਗੇ। ਠੀਕ, ਉਸ ਤੋਂ ਬਾਅਦ ਪਤਾ ਲੱਗਾ ਵੀ ਸੰਤ ਸ਼ਹੀਦ ਹੋ ਗਏ ਨੇ, ਇਹ ਕਦੋਂ ਪਤਾ ਲੱਗਾ ਔਰ ਇਹ ਗੱਲ ਯਕੀਨ ਚ ਕਦੋਂ ਬਦਲੀ? ਵੇਖੋ ਸਾਡੇ ਪਾਸੇ ਜਿਹੜਾ ਵਾ ਰਾਤ ਨੂੰ 10 ਕੁ ਵਜੇ ਜਿਹੜਾ ਵਾ ਮਿਲਟਰੀ ਐਂਟਰ ਹੋ ਗਈ ਸੀ ਗੁਰੂ ਰਾਮਦਾਸ ਲੰਗਰ ਹਾਲ ਦਾ ਜਿਹੜਾ ਵਾ ਮੇਨ ਗੇਟ ਤੋੜ ਕੇ, ਟੈਂਕਰਾਂ ਬਖਤਰਬੰਦ ਗੱਡੀਆਂ ਨਾਲ ਤੋੜ ਕੇ ਉਦੋਂ ਦੀ ਹੋ ਗਈ ਸੀ। ਮੇਨ ਗੱਲ ਤੁਹਾਨੂੰ ਮੈਂ ਦੱਸਣੀ ਚਾਹੁੰਦਾ ਵੀ ਅਸੀਂ ਫਿਰ ਜਦੋਂ ਰਾਤ ਇਹ ਗਹਿ ਗੱਚ ਜਦੋਂ ਲੜਾਈ ਹੋਈ ਆ ਆਮੋ ਸਾਹਮਣੇ ਜਿੱਦਾਂ ਸਰਾਂ ਵਾਲੇ ਪਾਸੇ ਵੀ ਹੋਈ ਆ, ਤੇ ਫਿਰ ਅਸੀਂ ਫੈਡਰੇਸ਼ਨ ਦੇ ਜਿੰਨੇ ਸਾਰੇ ਲੀਡਰ ਸੀ ਜਾਂ ਆਗੂ ਸੀ ਇਹਨਾਂ ਸਾਰਿਆਂ ਫੈਸਲਾ ਕੀਤਾ ਵੀ ਆਪਾਂ ਲੜੇ ਵੀ ਇਕੱਠੇ ਆ ਤੇ ਸ਼ਹੀਦੀਆਂ ਵੀ ਇਕੱਠਿਆਂ ਦੇਣੀਆਂ। ਅਸੀਂ ਇੱਕ ਕਮਰੇ 'ਚ ਭਾਈ ਹਰਮਿੰਦਰ ਸਿੰਘ, ਭਾਈ ਹਰਮਿੰਦਰ ਸਿੰਘ ਸੰਧੂ, ਭਾਈ ਮਨਜੀਤ ਸਿੰਘ ਜੀ, ਅਮਰਜੀਤ ਸਿੰਘ ਜੀ ਚਾਵਲਾ, ਰਜਿੰਦਰ ਸਿੰਘ ਜੀ ਮਹਿਤਾ, ਹਰਮਿੰਦਰ ਸਿੰਘ ਗਿੱਲ, ਵਿਰਸਾ ਸਿੰਘ ਵਲਟੋਆ, ਸਾਰੇ ਅਸੀਂ ਉੱਥੇ ਇੱਕ VIP ਲੰਗਰ ਹੁੰਦਾ ਸੀ ਸਰਾਂ ਤੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਸੈਂਟਰ ਦੇ ਵਿੱਚ, ਉਹਦੇ 4-5 ਕਮਰੇ ਹੁੰਦੇ ਸੀ। ਅਸੀਂ ਲਾਸਟ ਕਮਰੇ ਦੇ ਵਿੱਚ ਜਿਹੜੇ ਪੋਜੀਸ਼ਨਾਂ ਲੈ ਕੇ ਉੱਥੇ ਜਿਹੜੇ ਆਪਾਂ ਬੈਠ ਗਏ ਆ ਵੀ ਸਾਰੇ ਹੁਣ ਸ਼ਹੀਦੀਆਂ ਪਾਉਣੀਆਂ, ਸਾਰੇ ਇਕੱਠੇ ਪਾਵਾਂਗੇ ਸਾਰਾ ਕੁਝ। ਹੋਇਆ ਕੀ ਵੀ ਜਦੋਂ ਫੌਜ ਆਈ ਹੈ ਨਾਨੇ ਆਵਾਜ਼ ਸੰਗਤ ਉੱਥੇ ਹੈਗੀ ਸੀ ਗੁਰੂ ਰਾਮਦਾਸ ਲੰਗਰ ਹਾਲ 'ਚ, ਇਹਨਾਂ ਨਹੀਂ ਬੱਚਾ, ਇਹਨਾਂ ਨਹੀਂ ਬਜ਼ੁਰਗ, ਇਹਨਾਂ ਨਹੀਂ ਮਾਤਾ, ਇਹਨਾਂ ਨਹੀਂ ਕੋਈ ਔਰਤ ਵੇਖੀ, ਠਾ ਸਾਰਿਆਂ ਨੂੰ ਅੱਤਵਾਦੀ ਸਮਝ ਗਏ, ਨਾ ਆਉਂਦੇ ਗੋਲੀਆਂ ਮਾਰ ਕੇ ਨਾ। ਤੁਸੀਂ ਇਹ ਵੇਖੋ ਦਰਬਾਰ ਜਿਹੜਾ ਵਾ ਗੁਰੂ ਰਾਮਦਾਸ ਲੰਗਰ ਹਾਲ ਦਾ ਜਿਹੜਾ ਉਹ ਸੀਨ ਆ ਵੀ ਜਿਵੇਂ ਮੰਡੀਆਂ ਦੇ ਵਿੱਚ ਕਣਕ ਧਾਂਕਾਂ ਲਾ ਕੇ ਬੋਰੀਆਂ ਪਈਆਂ ਹੁੰਦੀਆਂ ਨੇ, ਇੱਦਾਂ ਐਡੀਆਂ ਐਡੀਆਂ ਧਾਂਕਾਂ ਲੱਗੀਆਂ ਜਿਹੜੀਆਂ ਗੁਰੂ ਰਾਮਦਾਸ ਇਸ ਤਰ੍ਹਾਂ ਇਹਨਾਂ ਸਿੰਘ ਦੇ ਉੱਤੇ ਸਿੰਘ, ਸਿੰਘ ਦੇ ਉੱਤੇ ਸਿੰਘ, ਸਿੰਘ ਦੇ ਉੱਤੇ ਸਿੰਘ, ਇਸ ਤਰ੍ਹਾਂ ਧਾਂਕਾਂ ਲੱਗੀਆਂ ਲਾਸ਼ਾਂ ਦੇ ਜਿਹੜਾ ਇਹਨਾਂ ਚੀਸੜੇ ਡਾਤੇ। ਫਿਰ ਇਹ ਵੀ ਇਹਨਾਂ ਸਾਰੇ ਸਰਾਂ ਦੇ ਕਮਰਿਆਂ ਦੇ ਦਰਵਾਜ਼ੇ ਬੰਦ ਕਰਤੇ, ਕੁੰਡੇ ਲਾਤੇ ਮਗਰ ਵੱਲ ਵੀ ਅੰਦਰੋਂ ਬਾਹਰ ਕੋਈ ਬੰਦਾ ਨਾ ਆ ਸਕੇ। ਫਿਰ ਅਗਲਾ ਪਹਿਲਾਂ ਇਹਨਾਂ ਨੇ ਫਾਇਰਿੰਗ ਜੋ ਇਹਨਾਂ ਨੂੰ ਦੇਖਿਆ ਨਾ ਮਾਰਤਾ, ਫਿਰ ਇਹਨਾਂ ਝਰਨਿਆਂ ਦੇ ਰਾਹੀਂ ਰੋਸ਼ਨਦਾਨਾਂ ਰਾਹੀਂ ਬੰਬ ਸੁੱਟੇ, ਹੈਂਡ ਗ੍ਰਨੇਡ, ਉਹ ਬੰਦੇ ਅੰਦਰ ਮਾਰਤੇ ਇਹਨਾਂ ਤੇ ਬਾਰੀਆਂ ਰਾਹੀਂ ਇਹਨਾਂ ਮੁੜ ਕੇ ਜਿਹੜਾ ਵਾ ਸਟੇਨਾਂ ਨਾਲ SLR ਨਾਲ ਇਹਨਾਂ ਜਿਹੜਾ ਵਾ ਉਹ ਭੁੰਨ ਦਿੱਤੇ ਜਿਹੜੇ ਕਮਰੇ 'ਚ ਬੰਦੇ। ਇੱਕ ਜਿਹੜੀ ਗੱਲ ਉਹਨੇ ਜਿਹੜੀ ਚਰਚਾ 'ਚ ਹੀ ਵੀ ਇੱਕ ਦਰਬਾਰ ਸਾਹਿਬ ਤੋਂ ਇੱਕ ਸੁਰੰਗ ਨਿਕਲਦੀ ਜਿਹੜੀ ਪਾਕਿਸਤਾਨ ਜਾਂਦੀ ਹੈ, ਇਹਦੀ ਬੜੀ ਚਰਚਾ ਹੈ। ਉਹ ਕੋਈ ਸੁਰੰਗ ਤਾਂ ਹੈ ਕੋਈ ਨਹੀਂ ਸੀ ਉੱਥੇ, ਸਰਾਂ ਦੇ ਥੱਲੇ ਇੱਕ ਭੋਰਾ ਸੀ ਜਿੱਥੇ ਜਿਹੜਾ ਵਾ ਜਦੋਂ ਸੰਗਤ ਜ਼ਿਆਦਾ ਹੋ ਜਾਂਦੀ ਸੀ ਉਹਨੂੰ ਭੋਰੇ 'ਚ ਭੇਜ ਦਿੱਤਾ ਜਾਂਦਾ ਸੀ, ਜਾਂ ਰਜਾਈਆਂ ਤਲਾਈਆਂ ਜਿਹੜਾ ਵਾ ਸਟੋਰ ਜਿਹੜਾ ਵਾ ਉੱਥੇ ਜਿਹੜਾ ਵਾ ਥੱਲੇ ਰੱਖੀਆਂ ਜਾਂਦੀਆਂ ਸੀ ਯਾਤਰੂਆਂ ਦੇ, ਜਿੱਥੇ ਜਿਹੜੇ ਉਹ ਸੰਗਤ ਜਿਹੜੀ ਆ ਥੱਲੇ ਭੋਰੇ ਦੇ ਵਿੱਚ ਵੜੀ ਸੀ ਉਹ ਲੜਾਈ ਦੇ ਦਰਮਿਆਨ।
ਉਹ ਜਦੋਂ ਭੋਰੇ ਦਰਮਿਆਨ ਬੜੀ ਤੇ ਸਵੇਰੇ ਦਾ ਸਮਾਂ ਸੀ ਤੇ ਸੰਗਤ ਅੰਦਰ ਹੁਣ ਗਰਮੀ ਬੜੀ ਸੀ, ਜੰਗ ਦਾ ਮਾਹੌਲ ਤੇ ਲਾਲਾ ਜਿਹੜੀ ਆ ਸੰਗਤ ਅੰਦਰੋਂ ਉੱਤੋਂ ਥੱਲਿਓਂ ਨਾ ਬਾਹਰ ਨਿਕਲੀ, ਦਮ ਘੁੱਟਦਾ ਅੰਦਰ। ਜਦੋਂ ਅੰਦਰੋਂ ਬਾਹਰ ਨਿਕਲੀ ਤਾਂ ਉਹਨਾਂ ਕਿਹਾ ਵੀ ਸੁਰੰਗ 'ਚੋਂ ਬੰਦੇ ਆਣ ਪਏ ਸਾਨੂੰ ਇਹਦੇ। ਉਹ ਜਿਹੜੇ ਬਾਹਰ ਨਿਕਲੇ ਤੇ ਉਹ ਜਿਹੜੇ ਸਾਰੇ ਉਹਨਾਂ ਬੰਦੇ ਕੱਢ ਕੇ ਜਿਹੜੇ ਥੱਲੇ ਭੋਰੇ 'ਚੋਂ ਉਹ ਨਾ ਉੱਥੇ ਸਰਾਂ ਦਾ ਜਿਹੜਾ ਵਾ ਉੱਥੇ ਹਾਲ ਆ ਸਾਹਮਣੇ ਖਾਲੀ ਵਿਹੜਾ ਸੀ, ਉੱਥੇ ਇਕੱਠੇ ਕਰਕੇ 4 ਸਫੇਰਿਆਂ ਗੋਲੀਆਂ ਚਲਾ ਕੇ ਉਹ ਵੀ ਉਹਨਾਂ ਮਾਰਦੇ। ਇਹਨੂੰ ਇਹ ਦਰਬਾਰ ਸਾਹਿਬ ਦੀ ਜਿਹੜੀ ਆ ਪਾਕਿਸਤਾਨ ਵਾਲੀ ਸੁਰੰਗ ਕਹਿੰਦੇ ਸੀ, ਜਦੋਂ ਕਿ ਉਹ ਭੋਰਾ ਸੀ ਜਿੱਥੇ ਥੱਲੇ ਸਿੰਘ ਜਿਹੜੇ ਆ ਸਾਰੇ, ਯਾਨੀ ਕਿ ਸਾਰਾ ਇਹਨਾਂ ਜਿਹੜਾ ਕੋਈ ਇਹਨਾਂ ਸਾਰੇ ਨਿਰਦੋਸ਼ ਉੱਥੇ ਜਿਹੜੇ ਮਾਰਦੇ। ਹੁਣ 6 ਤਰੀਕ ਦੀ ਸਵੇਰ ਹੋ ਚੁੱਕੀ ਆ ਤੇ ਅਸੀਂ ਉੱਥੇ ਸਾਡੇ ਵੀ ਅਰਲ ਲਾ ਕੇ ਫੌਜੀ, ਸਾਡੇ ਵੀ ਉਧਰੋਂ ਸਮੁੰਦਰੀ ਹਾਲ ਚੋਂ ਜਿਹੜੇ ਆ ਸਾਡੇ ਸਾਹਮਣੇ ਫਿਰ ਜਹੇਦਾਰ ਗੁਰਚਰਨ ਸਿੰਘ ਟੌਹਰਾ, ਸੰਤ ਹਰਚੰਦ ਸਿੰਘ ਲੌਂਗੋਵਾਲ, ਬਲਵੰਤ ਸਿੰਘ ਰਾਮੂਵਾਲੀਆ, ਦਰਸ਼ਨ ਸਿੰਘ ਈਸਾਪੁਰ ਵਗੈਰਾ ਵਗੈਰਾ ਸਾਰੇ ਜਿਹੜੇ ਆ ਇਹ ਬਾਹਾਂ ਖੜੀਆਂ ਕਰਕੇ ਸਾਰੇ ਫੌਜ ਨੇ ਜਿਹੜੇ ਆ ਲਿਆ ਕੇ ਤੇ ਸਾਡੇ ਜਿਹੜੇ ਨਾਲ ਵਾਲੇ ਕਮਰੇ 2-3 ਉੱਥੇ ਇੱਕ ਸਾਹਿਬ 'ਚ ਟੌਹਰਾ ਸਾਹਿਬ ਦੀ ਟੀਮ ਬਿਠਾਤੀ, ਇੱਕ ਸਾਹਿਬ ਦੇ ਲੌਂਗੋਵਾਲ ਸਾਹਿਬ ਦੇ ਬੰਦੇ ਬਿਠਾਤੇ। ਇਹ ਸਾਡੇ ਸਾਹਮਣੇ ਸਾਰਾ ਜਿਹੜਾ ਬਾਤ ਤੇ ਸਾਨੂੰ ਇਹ ਹੈ ਵੀ ਇਹ ਆਂਦੇ ਸੀ ਵੀ ਦਰਬਾਰ ਸਾਹਿਬ ਜੇ ਫੌਜ ਵਾੜੀ ਪੁਲਿਸ ਵਾੜੀ ਤੇ ਸਾਡੀਆਂ ਲਾਸ਼ਾਂ ਤੋਂ ਲੰਘੂਗੀ ਤੇ ਉਹ ਲਾਸ਼ਾਂ ਦੇ ਸਾਡੇ ਭਰਾਵਾਂ ਦੀਆਂ ਲਾਸ਼ਾਂ ਦੇ ਉੱਤੇ ਪੈਰ ਰੱਖ ਕੇ ਤੇ ਹੱਥ ਖੜੇ ਕਰਕੇ ਜਿਹੜੇ ਆ ਉਹ ਫੌਜ ਦੇ ਅੱਗੇ ਸਿਲੰਡਰ ਕਰ ਗਏ। ਜਦੋਂ ਸਿਲੰਡਰ ਕਰ ਗਏ ਤੇ ਮੇਰੇ 4 ਵਜੇ ਦਾ 4 ਵੱਜ ਚੁੱਕੇ ਆ ਜਾਂ 6 ਵਜੇ ਸਵੇਰ ਤੜਕੇ ਅੰਮ੍ਰਿਤ ਵੇਲੇ ਦੀ ਗੱਲ ਆ ਤੇ ਅਸੀਂ ਕਮਰੇ 'ਚ ਆ ਤੇ ਸਾਡੇ ਸਾਹਮਣੇ 150-200 ਬੰਦਾ ਉਹਨਾਂ ਜਿਹੜਾ ਵਾ ਅਰੈਸਟ ਕਰਕੇ ਇੱਥੇ ਬਿਠਾਤਾ, ਜਿਹੜਾ ਸਾਡੇ ਬਰਾਂਡਾ ਸਾਹਮਣੇ ਬਿਠਾਤਾ। ਜਿਸ ਵੇਲੇ ਤੇ ਮੈਨੂੰ ਭਾਈ ਹਰਮਿੰਦਰ ਸਿੰਘ ਸੰਧੂ ਕਹਿਣ ਲੱਗੇ, ਮੈਂ ਬਾਰੀ ਦੇ ਨਾਲ ਬੈਠਾ, ਮੈਨੂੰ ਕਹਿੰਦੇ, ਮੈਨੂੰ ਡਾਕਟਰ ਵੀ ਜ਼ਿਆਦਾ ਕਹਿੰਦੇ ਸੀ, ਕਹਿੰਦੇ ਡਾਕਟਰ ਵੀ ਤੂੰ ਬਾਰੀ ਦੇ ਨਾਲ ਆ ਤੇ ਬੀਬੀਆਂ ਨੂੰ ਕਹਿ ਵੀ ਇਹ ਪਿੱਛੇ ਨੂੰ ਨਾ ਵੇਖਣ ਤੇ ਸਾਡਾ ਅਰਲ ਖੋਲ ਦੇਣ। ਤੇ ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਭੈਣ ਜੀ ਵੀ ਤੁਸੀਂ ਪਿੱਛੇ ਨੂੰ ਵੇਖਿਓ ਤਾਂ ਸਾਡਾ ਅਰਲ ਖੋਲ ਦਿਓ। ਉਹਨਾਂ ਭੈਣਾਂ ਨੇ ਸਾਡਾ ਅਰਲ ਖੋਲਤਾ। ਅਰਲ ਜਿਹੜੇ ਖੋਲਤਾ ਤੇ ਬਾਹਰ ਅਸੀਂ ਬਾਰੀ 'ਚੋਂ ਵੇਖਿਆ ਵੀ ਫੌਜੀ ਨੀਂਦਰੇ ਦੇ ਮਾਰੇ ਸੀ, ਥਕਾਵਟ ਦੇ ਲੜਾਈ ਦੀ ਸਾਰੀ ਜਿਹੜੀ, ਤੇ ਉਹ ਸਟੇਨ ਗਨਾਂ ਤੇ ਆਉਂ ਝੂਟੇ ਲੈਣ ਡਏ ਸੀ ਤੇ ਉਹਨਾਂ ਪਤਾ ਪੁਤਾ ਕੋਈ ਲੱਗਦਾ ਨਹੀਂ ਇੰਨੀ ਜਿਹੜੀ ਆ ਥਕਾਵਟ ਦੇ ਵਿੱਚ ਸੀ ਤੇ ਹਾਲੇ ਹਨੇਰਾ ਵੀ ਹੈਗਾ ਸੀ ਤੇ ਉਹ 8-10 ਬੰਦੇ ਸੀ ਜਿਨ੍ਹਾਂ ਸਾਰਿਆਂ ਨੂੰ ਕੰਟਰੋਲ ਕਰ ਰਹੇ, 150-200 ਬੰਦੇ ਨੂੰ ਸਾਰੇ ਚਾਹੁੰਦੇ ਤੇ ਅਸੀਂ ਕੀ ਨਹੀਂ ਕਰ ਸਕਦੇ ਜੀ, ਪਰ ਉਹ ਹਲੇ ਫੈਸਲਾ ਹੋਇਆ ਵੀ ਸਾਡਾ ਨੁਕਸਾਨ ਜਿਹੜਾ ਵੱਧ ਹੋ ਜਾਣਾ ਉਹਨਾਂ ਦਾ ਘੱਟ ਹੋਣਾ, ਇਹ ਨਿਰਦੋਸ਼ ਮਾਰੇ ਜਾਣੇ। ਅਸੀਂ ਇੱਕ ਇੱਕ ਕਰਕੇ ਜਿਹੜਾ ਉਹਨਾਂ ਹੀ ਜਿਹੜੇ ਬੰਦੇ ਗ੍ਰਿਫਤਾਰ ਕੀਤੇ ਉਹਨਾਂ ਦੇ ਵਿੱਚ ਬਹਿੰਦੇ ਗਏ, ਜਿਹੜੇ ਬਹਿ ਗਏ ਸਾਰੇ ਜਿਹੜੇ ਆ। ਤੇ ਜਦੋਂ ਇਹ 8-9 ਵਜੇ ਵੱਜੇ ਆ ਤੇ ਉਹ ਵੇਲੇ ਜਿਹੜਾ ਵਾ ਫਿਰ ਜਿਹੜਾ ਵਾ ਮਾਹੌਲ ਬਹੁਤ, ਅਕਾਲ ਤਖਤ ਸਾਹਿਬ ਤੇ ਗੋਲੀ ਚੱਲ ਰਹੀ ਸੀ, ਤੋਪਾਂ ਟੈਂਕਾਂ ਦੇ ਇੰਨੇ ਅੱਗ ਹੀ ਅੱਗ ਤੇ ਧੂੰਆਂ ਹੀ ਧੂੰਆਂ ਜਿਹੜਾ ਵਾ ਦਰਬਾਰ ਸਾਹਿਬ ਦੇ ਵਿੱਚ ਜਿਹੜਾ ਵੱਧਦੇ ਹੰਡਿਆ ਸੀ ਤੇ ਗੋਲੀਆਂ ਨਾਲ ਗੋਲੀਆਂ ਜਤਨਾ ਖਹਿ ਜਿਹੜੀਆਂ ਨੇ ਇਸ ਤਰ੍ਹਾਂ ਜਿਹੜਾ ਵਾ ਚੱਲਣ, ਬਹੁਤ ਦਹਿਸ਼ਤ ਭਰਿਆ ਤੇ ਜਿਹੜਾ ਵਾ ਗਰਮੀ ਦਾ ਜਿਹੜਾ ਵਾ ਮਾਹੌਲ ਸੀ। ਤੇ ਸਾਨੂੰ ਵੀ ਇਹ ਹੀ ਵੀ ਇਹ ਹੁਣ ਅੰਤਲਾ ਸਮਾਂ ਹੀ ਆ, ਸੰਤ ਉਧਰ ਲੜਨ ਡਏ ਆ, ਸ਼ਹੀਦੀਆਂ ਉੱਥੇ ਬਸ ਪਾਤੀਆਂ ਜਾਂ ਪੈਣ ਵਾਲੀਆਂ ਵਾ, ਇਸ ਤਰ੍ਹਾਂ ਦੇ ਉਧਰਲੇ ਪਾਸੇ ਜਿਹੜੇ ਆ ਸਾਡੇ ਅਸੀਂ ਕੰਪੈਰੀਜ਼ਨ ਇਹ ਆਪਣਾ ਸੋਚ ਰਹੇ ਸੀ ਮਾਨਸਿਕ ਤੌਰ ਤੇ ਵੀ ਕੀ ਜਿਹੜਾ ਚੱਲ ਰਿਹਾ। ਉਸ ਵੇਲੇ ਜਿਹੜੀਆਂ ਕੁਝ ਘਟਨਾਵਾਂ ਨੇ ਤੁਹਾਨੂੰ ਜਿਹੜੀਆਂ ਸਾਨੂੰ ਜਿਹੜੀਆਂ ਨੇ ਪਿੰਚ ਕਰਦੀਆਂ ਨੇ ਵੀ ਸਾਡੇ ਸਾਹਮਣੇ ਹੀ ਜਹੇਦਾਰ ਗੁਰਚਰਨ ਸਿੰਘ ਟੌਹਰਾ ਤੇ ਹਰਚੰਦ ਸਿੰਘ ਲੌਂਗੋਵਾਲ ਨੇ ਉਹਨਾਂ ਫੌਜੀਆਂ ਦੇ ਹੱਥੋਂ ਦਹੀਂ ਨਾਲ ਪੌੜੀਆਂ ਖਾਧੀਆਂ ਨੇ ਜਿਨ੍ਹਾਂ ਦਰਬਾਰ ਸਾਹਿਬ ਤੋਂ ਹਮਲਾ ਕੀਤਾ। ਇਹ ਸਾਨੂੰ ਬੜੀ ਜਿਹੜੀ ਹੈ ਨਾ ਅੱਜ ਤੱਕ ਵੀ ਸਾਨੂੰ ਜਿਹੜੀ ਇਹ ਗੱਲ ਬੜੀ ਮਾੜੀ ਲੱਗਦੀ ਹੈ। ਇੱਕ ਪਾਸੇ ਉਹਨਾਂ ਸਾਡੇ ਭਰਾ ਸ਼ਹੀਦ ਕੀਤੇ ਆ, ਦਰਬਾਰ ਸਾਹਿਬ ਤੇ ਹਮਲਾ ਕੀਤਾ ਵਾ ਤੇ ਕੋਈ ਉਹਨਾਂ ਕਸਰ ਨਹੀਂ ਕੱਢੀ, ਭਰਾਵਾਂ ਦੀਆਂ ਲਾਸ਼ਾਂ ਹੀ ਲਾਸ਼ਾਂ ਆਲੇ ਦੁਆਲੇ ਦੇ ਹੰਡੀਆਂ, ਉਹ ਦਹੀਂ ਨਾਲ ਪੂੜੀਆਂ ਖਾਣ ਡੇ ਜਿਹੜੇ ਆਂਦੇ ਵੀ ਫੌਜ ਜਾਂ ਪੁਲਿਸ ਅੰਦਰ ਵੜੀ ਤਾਂ ਸਾਡੀਆਂ ਲਾਸ਼ਾਂ ਤੋਂ ਲੰਘ ਕੇ ਵੜੂਗੀ। ਦੂਸਰੀ ਗੱਲ ਇਹ ਵੀ ਪਾਣੀ ਦੀ ਤਿੱਪ ਨਾਲੋਂ ਜਦੋਂ ਕਿ ਦੂਸਰੇ ਪਾਸੇ ਜਿਹੜਾ ਵਾ ਅਸੀਂ ਪਾਣੀ ਦੀ ਤਿੱਪ ਨੂੰ ਸਾਡੇ ਪਾਣੀ ਦਾ ਕੋਈ ਪ੍ਰਬੰਧ ਨਹੀਂ, ਨਾਲੀਆਂ ਦੇ ਵਿੱਚ ਹੱਥ ਡੋਬ ਕੇ ਗੰਦੀਆਂ ਨਾਲੀਆਂ 'ਚ ਤੇ ਜੀਬਾਂ ਨੂੰ ਲਾ ਕੇ ਜਾਂ ਬਨੈਨਾਂ ਦੇ ਪਸੀਨੇ ਜਿਹੜੇ ਆ ਨਿਚੋੜ ਕੇ ਜੀਬਾਂ ਲਾ ਕੇ ਤੇ ਟਾਈਮ ਸਾਰੀ ਸੰਗਤ ਆਪਣੀਆਂ ਕੱਢਣ ਡਈ। ਕਈ ਤਾਂ ਸਾਡੇ ਸਾਹਮਣੇ ਜਿਹੜੇ ਆ ਕਈ ਬੱਚੇ ਮਰ ਗਏ, ਕਈ ਉਸ ਤਰ੍ਹਾਂ ਨਿਰਦੋਸ਼ ਹੀ ਪਾਣੀ ਖੋਣਾ ਹੀ ਤੇ ਫੌਜੀਆਂ ਹੱਥੋਂ ਜਿਹੜੀਆਂ ਦਹੀਂ ਨਾਲ ਪੂੜੀਆਂ ਜਿਹੜੀਆਂ ਕਰਨ ਡੇ। ਉਹਦੇ ਵਾਸਤੇ ਇੱਕ ਹੋਰ ਜਿਹੜੀ ਸਾਨੂੰ ਗੱਲ ਜਿਹੜੀ ਅੱਜ ਤੱਕ ਚਾਹੁੰਦੀ ਬਲਵੰਤ ਸਿੰਘ ਰਾਮੂਵਾਲੀਆ, ਇਹ ਵੀ ਉਹ ਹਲੇ ਨਾਲ ਫੜਿਆ, ਹੱਥ ਖੜੇ ਕੀਤੇ ਨੇ। ਇਸ ਬੰਦੇ ਨੇ ਜਿਹੜਾ ਵਾ ਸਾਡੇ ਵਿੱਚ ਖਲੋ ਕੇ, ਸਾਡੇ ਵਾਂਗੂ ਕੈਦੀ ਹੋਵੇ, ਸਾਡੇ ਵਿੱਚ ਖਲੋ ਕੇ ਇਸ ਤਰ੍ਹਾਂ ਭਾਸ਼ਣ ਕੀਤਾ ਜਿਵੇਂ ਮੰਜੀ ਸਾਹਿਬ ਕਰਦਾ ਹੁੰਦਾ ਸੀ ਕਿ ਤੁਸੀਂ ਬਦਾਮ ਦੀ ਗਿਰੀ ਵਾਂਗੂ ਮਹਿਫੂਜ਼ ਜੇ, ਹੁਣ ਤੁਹਾਨੂੰ ਕੋਈ ਖਤਰਾ ਨਹੀਂ ਆ, ਜੇ ਉਹ ਇਹਨੇ ਇਸ ਬੰਦੇ ਨੇ ਭਾਸ਼ਣ ਕੀਤਾ। ਸਾਨੂੰ ਇਹ ਕੈਦੀ ਘੱਟ ਤੇ ਫੌਜ ਦਾ ਅਫਸਰ ਵੱਧ ਲੱਗਦਾ ਹੈ
ਵੀ ਇਹਦੀ ਕਿਹੜੀ ਕੀ ਅਥਾਰਟੀ ਆ ਵੀ ਇਹ ਸਾਡੇ ਵਿੱਚ ਭਾਸ਼ਣ ਕਰਨ ਡਿਆ। ਜਿਸ ਵੇਲੇ ਇਹ ਘਟਨਾਵਾਂ ਵਾਪਰੀਆਂ ਇਸ ਤੋਂ ਬਾਅਦ ਇਹਨੇ ਸਾਰਾ ਵੇਖ ਲਿਆ ਉੱਥੇ ਭਾਸ਼ਣ ਕਰਦੇ ਵੀ ਕਿਹੜੇ ਕਿਹੜੇ ਬੰਦੇ ਬੈਠੇ ਜਾਣਦੇ ਸੀ ਸਾਰੇ, ਉੱਥੇ ਸਾਰੇ ਇਕੱਠੇ ਰਹੀਦਾ ਸੀ। ਹਰਮਿੰਦਰ ਸਿੰਘ ਸੰਧੂ ਤੋਂ ਇਹਨੇ ਸ਼ਰੇਆਮ ਤਾਂ ਨਹੀਂ ਕਿਹਾ, ਲੇਕਿਨ ਫੌਜ ਦੇ ਅਫਸਰਾਂ ਨੂੰ ਜਾ ਕੇ ਇਹਨਾਂ ਜਗਰ ਮਗਰਲੇ ਪਾਸੇ ਕਿਹਾ ਵੀ ਜਿਹੜੇ ਬੰਦੇ ਮਾਰਨ ਵਾਲੇ ਆ, ਜਿਹੜੇ ਲੜਨ ਵਾਲੇ, ਉਹ ਤੇ ਸਾਰੇ ਉੱਥੇ ਬੈਠੇ ਤੇ ਤੁਸੀਂ ਕੀਤਾ ਕੀ ਹੈ। ਉਹ ਵੇਲੇ ਉਹਨਾਂ ਹਰਮਿੰਦਰ ਸਿੰਘ ਸੰਧੂ ਨੂੰ ਫਿਰ ਕਿਹਾ ਵੀ ਤੂੰ ਹਰਮਿੰਦਰ ਸਿੰਘ ਸੰਧੂ ਫੌਜ ਦੇ ਆਣ ਕੇ ਇੱਕ ਅਫਸਰ ਨੇ। ਤਾਂ ਹਰਮਿੰਦਰ ਸਿੰਘ ਸੰਧੂ ਨੇ ਫਿਰ ਨੀਤੀ ਤੋਂ ਕੰਮ ਲੈਂਦਿਆਂ ਕਿਹਾ ਮੈਂ ਹਰਮਿੰਦਰ ਸਿੰਘ ਸੰਧੂ ਨਹੀਂ, ਮੈਂ ਸਤਵੰਤ ਸਿੰਘ ਸੰਧੂ ਹਾਂ, ਸ਼੍ਰੋਮਣੀ ਕਮੇਟੀ ਦਾ ਇੰਸਪੈਕਟਰ ਹਾਂ। ਜੇ ਮੇਰੇ ਤੇ ਵਿਸ਼ਵਾਸ ਨਹੀਂ ਤਾਂ ਪ੍ਰਧਾਨ ਸਾਹਿਬ ਨੂੰ ਪੁੱਛ ਲਓ, ਟੌਰਾ ਸਾਹਿਬ ਨੂੰ, ਸਾਹਮਣੇ ਬੈਠੇ ਕਮਰੇ 'ਚ। ਟੌਰਾ ਸਾਹਿਬ ਨੇ ਕਿਹਾ ਵੀ ਹਾਂ ਮੇਰਾ ਇੰਸਪੈਕਟਰ ਹੈ ਸ਼੍ਰੋਮਣੀ ਕਮੇਟੀ ਦਾ। ਕਹਿਤਾ ਜ਼ਿੰਮੇਵਾਰੀ ਲੈ ਲਈ ਟੌਰਾ ਸਾਹਿਬ ਨੇ। ਉਸ ਤੋਂ ਬਾਅਦ ਮੈਨੂੰ ਖੜਿਆਂ ਕਰ ਲਿਆ ਉਹਨੂੰ। ਮੈਂ ਕਹਿਤਾ ਮੈਂ ਸ਼੍ਰੋਮਣੀ ਕਮੇਟੀ ਦਾ ਕਲਰਕ ਹਾਂ। ਮੇਰੇ ਤੋਂ ਬਾਅਦ ਜਗਰਾਜ ਸਿੰਘ ਜੀ ਖਾਲਸਾ ਕਾਲਜ ਦਾ ਸਾਡਾ ਫੈਡਰੇਸ਼ਨ ਦਾ ਲੀਡਰ ਸੀ, ਜਨਰਲ ਸਕੱਤਰ ਸੀ ਖਾਲਸਾ ਜੂੰਡ ਦਾ, ਉਹਨੂੰ ਬਿਠਾ ਲਿਆ। ਉਹਨੇ ਕਹਿਤਾ ਵੀ ਮੈਂ ਵੀ ਕਲਰਕ ਹਾਂ। ਇਸ ਕਰਕੇ ਜਿਹੜਾ ਇਹ ਮਾਮਲਾ ਫਿਰ ਟੌਰਾ ਸਾਹਿਬ ਦੀ ਰਿਸਪੌਂਸਿਬਿਲਟੀ ਲੈਣ ਕਰਕੇ ਜਿਹੜਾ ਉੱਥੇ ਦਾ ਉੱਥੇ ਜਿਹੜਾ ਸਥਾਪਿਤ ਹੋ ਗਿਆ। ਨਹੀਂ ਤੇ ਉੱਥੇ ਹੀ ਸਾਨੂੰ ਸਾਰਿਆਂ ਨੂੰ ਨਾ ਭੁੰਨ ਦੇਣਾ ਸੀ। ਇਹ ਇਹਨਾਂ ਦੀ ਸਾਰੀ ਜੋ ਵੀ ਰਲੀ ਮਿਲੀ ਜਿਹੜੀ ਆ ਸਾਜ਼ਿਸ਼ ਸੀ ਉੱਥੇ ਹੋਣੀ। ਪਰ ਸਭ ਤੋਂ ਚੰਗੀ ਗੱਲ ਜਿਹੜੀ ਇੱਕ ਉਸ ਵੇਲੇ ਜਦੋਂ ਪਾਣੀ ਦੀ ਸਾਨੂੰ ਲੋੜ ਸੀ, ਤਿਪ ਤਿਪ ਕਰਕੇ ਇੱਕ ਸਿੰਘ ਬੀਬੀ ਬੱਚੇ ਸ਼ਹੀਦ ਹੋ ਰਹੇ ਸੀ ਉੱਥੇ ਪਾਣੀ ਦੀ ਤਿਪ ਤਿਪ ਖਾਣੋਂ, ਉਹ ਵੇਲੇ ਡੀਐਸਪੀ ਅਪਾਰ ਸਿੰਘ ਬਾਜਵਾ ਆਇਆ ਵਾ। ਉਹਨਾਂ ਪੰਜਾਬ ਪੁਲਿਸ ਦੀਆਂ ਵਰਦੀਆਂ ਪਾਈਆਂ, ਹੱਥਾਂ 'ਚ ਬਾਲਟੀਆਂ ਤੋਂ ਉਹਨਾਂ ਡੋਲੂ ਫੜੇ ਆ। ਉਹ ਵੇਲੇ ਸਾਨੂੰ ਉਹ ਭਾਈ ਘਨਈਏ ਦਾ ਰੂਪ ਹੀ ਲੱਗਾ। ਫੌਜ ਨਾਲ ਉਹਦਾ ਤਕਰਾਰ ਹੋਇਆ, ਉਹਨਾਂ ਕਿਹਾ ਅਸੀਂ ਪਾਣੀ ਨਹੀਂ ਪੀਣ ਦੇਣਾ। ਉਹਨਾਂ ਤੁਸੀਂ ਕਿਉਂ ਨਹੀਂ ਪੀਣ ਦੇਣਾ? ਇਹ ਬੰਦੇ ਰੈਸਟ ਨੇ, ਸਾਡੀ ਡਿਊਟੀ ਹੈ ਇਹਨਾਂ ਬੰਦਿਆਂ ਨੂੰ ਪਾਣੀ ਪਿਆਉਣਾ। ਮੈਂ ਪਿਆਉਂਗਾ, ਤੁਸੀਂ ਦੇਖੋ ਕੀ ਕਰ ਸਕਦੇ ਆ। ਫੌਜ ਦੀ ਤੇ ਅਪਾਰ ਸਿੰਘ ਡੀਐਸਪੀ ਬਾਜਵੇ ਦੀ ਲੜਾਈ ਹੋਈ ਆਮੋ ਸਾਹਮਣੇ। ਮੈਂ ਪਿਆਉਣੇ ਆ ਬੰਦਿਆਂ ਨੂੰ, ਕਿਹਾ ਪਾਓ ਪਾਣੀ, ਮੈਂ ਵੇਖਦਾ ਕਿਹੜਾ ਨਹੀਂ ਪਿਆਉਂਦਾ। ਉਹਨਾਂ ਨੇ ਫਿਰ ਪਾਣੀ ਸਾਨੂੰ ਪਿਆਇਆ ਥੋੜਾ ਥੋੜਾ ਜਿਹਾ, ਤਿਪ ਤਿਪ ਕਰਕੇ ਜਿਹੜਾ ਸਾਡੇ 'ਚ ਥੋੜੀ ਬਹੁਤੀ ਸਾਹ ਸੱਤ ਜਿਹੜੀ ਜਿੰਨੀ ਸੰਗਤ ਬੈਠੀ ਸੀ ਜਾਨ ਆਈ। ਤੇ ਉਹ ਸਾਨੂੰ ਭਾਈ ਘਨਈਏ ਦਾ ਜਿਹੜਾ ਵਾ ਉਸ ਵੇਲੇ ਜਿਹੜਾ ਵਾ ਰੂਪ ਲੱਗਾ। ਸਾਰੇ ਅਫਸਰ ਮਾੜੇ ਨਹੀਂ ਹੁੰਦੇ। ਤੇ ਮੈਂ ਅੱਜ ਵੀ ਡੀਐਸਪੀ ਅਪਾਰ ਸਿੰਘ ਬਾਜਵੇ ਨੂੰ ਸਲੂਟ ਕਰਦਾ, ਜਿਹਨੇ ਭਾਈ ਘਨਈਏ ਦਾ ਰੂਪ ਉਸ ਜੰਗ ਦੇ ਵਿੱਚ ਜਿਹੜਾ ਧਾਰਨ ਕਰਕੇ ਜਿਹੜਾ ਵਾ। ਬਿਲਕੁਲ ਜੀ। ਭਾਈ ਸਾਹਿਬ ਜੀ, ਸਮੇਂ ਜਿਹੜਾ ਆਪਣੀ ਰਫ਼ਤਾਰ ਦੇ ਨਾਲ ਵਧ ਰਿਹਾ, ਸਮੇਂ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ। ਸਮੇਂ ਬਿਲਕੁਲ ਜਿਹੜਾ ਤਕਰੀਬਨ ਹੋ ਚੁੱਕਾ, ਪਰ ਫਿਰ ਵੀ ਮੈਂ ਸਿਰਫ ਲਾਸਟ ਆਖਰੀ ਸਵਾਲ ਪੁੱਛਾਂਗਾ, ਜ਼ਰੂਰ ਸ਼ਾਰਟ ਦੇ ਵਿੱਚ ਇਹਦਾ ਆਨਸਰ ਦਿਓ। ਕਈ ਧਾਰਨਾਵਾਂ ਨੇ ਵੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਹਲੇ ਵੀ ਜਿਉਂਦੇ ਨੇ, ਕਈ ਟਕਸਾਲ ਨੇ ਕਈ ਚਿਰ ਤੱਕ ਇਹ ਜਿਹੜਾ ਮੁੱਦਾ ਹੈ ਇਸ ਚੀਜ਼ ਨੂੰ ਜਿੰਦਾ ਰੱਖਿਆ। ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂਗਾ ਸ਼ਾਰਟ ਦੇ ਵਿੱਚ ਇਸ ਗੱਲ ਦੇ ਵਿੱਚ ਕਿੰਨੀ ਸੱਚਾਈ? ਟਾਈਮ ਥੋੜਾ ਵਾ। 8:30 ਵਜੇ ਦੀ ਗੱਲ ਆ, ਅਕਾਲ ਤਖਤ ਸਾਹਿਬ ਤੇ ਸੰਤਾਂ ਨੇ ਅਰਦਾਸ ਕੀਤੀ ਆ ਵੀ ਜਿਨ੍ਹਾਂ ਸਿੰਘਾਂ ਤੇ ਮੁਕੱਦਮੇ ਨੇ ਉਹ ਮੇਰੇ ਵਾਲੇ ਪਾਸੇ ਆ ਜਾਓ, ਜਿਨ੍ਹਾਂ ਤੇ ਨਹੀਂ ਨੇ ਆਪਾਂ ਹੁਣ ਸ਼ਹੀਦੀਆਂ ਦੇਣੀਆਂ, ਉਹ ਨਿਕਲਣਾ, ਜੇ ਆਪਣਾ ਜਾਣਾ ਚਾਹੁੰਦੇ ਆ ਉਹ ਜਾ ਸਕਦੇ ਆ, ਮੈਨੂੰ ਕੋਈ ਇਤਰਾਜ਼ ਨਹੀਂ ਆ। ਤੇ ਜੇ ਤੁਹਾਡੇ ਚੋਂ ਵੀ ਕਿਸੇ ਨੇ ਕੋਈ ਜਾਣਾ ਚਾਹੁੰਦਾ ਖੁਸ਼ੀ ਖੁਸ਼ੀ ਜਾ ਸਕਦਾ, ਮੈਨੂੰ ਕਿਸੇ ਤੇ ਕੋਈ ਇਤਰਾਜ਼ ਨਹੀਂ ਹੋਣਾ, ਆਪਾਂ ਸ਼ਹੀਦੀਆਂ ਦੇਣੀਆਂ ਨੇ। ਉਹ ਜਿੰਨਾ ਕੁਛ ਬੰਦੇ ਜਿਹੜੇ ਆ ਨਿਕਲ ਗਏ ਸੰਤਾਂ ਦੀ ਇਜਾਜ਼ਤ ਨਾਲ, ਸੰਤਾਂ ਛੁੱਟੀ ਦੇਤੀ ਆ। ਮੈਨੂੰ ਇਹ ਨਹੀਂ ਆ ਵੀ ਸ਼ਹੀਦੀਆਂ ਜਾਂ ਇੱਧਰ ਆ, ਵੀ ਜਿਹੜਾ ਜੇ ਨਿਕਲਣਾ ਚਾਹੁੰਦਾ ਉਹ ਨਿਕਲ ਜਾਓ, ਆਪਾਂ ਹੁਣ ਸ਼ਹੀਦੀਆਂ ਦੇਣੀਆਂ ਨੇ। 8:30 ਵਜੇ ਅਰਦਾਸ ਹੋਈ ਆ, ਅਕਾਲ ਤਖਤ ਸਾਹਿਬ ਸੰਤਾਂ ਆਪ ਕੀਤੀ ਆ। ਸੰਤ ਜਰਨੈਲ ਸਿੰਘ ਜੀ, ਭਾਈ ਅਮਰੀਕ ਸਿੰਘ ਜੀ ਅਰਦਾਸ ਕਰਕੇ ਪੌੜੀਆਂ ਤੋਂ ਥੱਲੇ ਨਿਕਲੇ ਆਪਣੇ ਸਾਥੀਆਂ ਦੇ ਨਾਲ, ਤੇ ਤੋਪ ਦਾ ਗੋਲਾ ਵੱਜਾ ਪੌੜੀਆਂ 'ਚ। ਮਗਰਲੇ ਸਿੰਘ ਮਗਰਲੇ ਰਹਿ ਗਏ ਆ, ਜਿਹੜੇ 35-40 ਸਿੰਘ ਸੀ ਸੰਤਾਂ ਨਾਲ ਪਰਿਕਰਮਾ 'ਚ ਆ ਗਏ। ਇੱਥੇ ਗਹਿ ਗੱਚ ਲੜਾਈ ਹੋਈ ਆ ਤੋਪਾਂ ਟੈਂਕਾਂ ਨਾਲ ਫੌਜ ਦੇ ਨਾਲ, ਤੇ ਇੱਥੇ ਹੀ ਸੰਤ ਜਰਨੈਲ ਸਿੰਘ ਜੀ ਜਿਹੜੇ ਵਾ ਫੌਜ ਨਾਲ ਲੜਦਿਆਂ ਜਿਹੜੇ ਵਾ ਸ਼ਹੀਦੀਆਂ ਦਾ ਜਾਮ ਪੀ ਗਏ। ਜੀ ਬਿਲਕੁਲ ਜੀ, ਬਿਲਕੁਲ। ਸੋ ਇਹ ਸਨ ਮਨਜੀਤ ਸਿੰਘ ਭੋਮਾ ਜੀ, ਜੋ ਕਿ ਉਸ ਵੇਲੇ ਮੌਜੂਦ ਸਨ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਵਿਖੇ, ਜਿਸ ਵੇਲੇ 1984 ਜੂਨ ਵਿਖੇ ਦਰਬਾਰ ਸਾਹਿਬ ਦੇ ਉੱਪਰ ਅਟੈਕ ਹੋਇਆ। ਸੋ ਇਹਨਾਂ ਨੇ ਉਹ ਸੰਤਾਪ ਜਿਹੜਾ ਆਪਣੇ ਪਿੰਡੇ ਦੇ ਉੱਪਰ ਹੰਡਾਇਆ, ਔਰ ਇਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਮਜਲੂਮਾਂ ਮਾਸੂਮਾਂ ਦੇ ਉੱਪਰ ਅਤਿਆਚਾਰ ਹੋਇਆ ਉਸ ਵੇਲੇ, ਜਿਸ ਵੇਲੇ ਕਿ ਮੌਕੇ ਦੀ ਹਕੂਮਤ ਨੇ ਅੰਨ੍ਹੇਵਾਹੀ ਗੋਲੀਆਂ ਤੇ ਤੋਪਾਂ ਦੇ ਨਾਲ ਉਹਨਾਂ ਤੇ ਅਟੈਕ ਕੀਤਾ। ਸੋ ਮਨਜੀਤ ਸਿੰਘ ਜੀ, ਆਪ ਜੀ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਸਟੂਡੀਓ ਦੇ ਵਿੱਚ 1984 ਦੇ ਬਾਰੇ ਦੇ ਵਿੱਚ ਸਾਂਝ ਪਾਈ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਨਜ਼ਰ